ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। शुक्रिया सारे सत श्री अकाल जी। ਜੀ। ਅੱਜ ਦਿਨ ਮੰਗਲਵਾਰ 12 ਸਤੰਬਰ 2023 27 ਭਾਦੋਂ ਨਾਨਕ ਸ਼ਾਹੀ ਸੰਮਤ 555 ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਤਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਪਰਮਜੀਤ ਕੌਰ ਰੰਗੀ ਵੈਕਾਵਿਲ ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਨੈਂਟ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟ ਨੇਲਾ ਦੀ। ਨੇਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ, ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਹਰਿਆਣੇ ਤੋਂ। ਕਹਿੰਦੇ ਵਾਂਟਡ ਮੋਨੂ ਮਾਨੇਸਰ ਆਖਰਕਾਰ ਗ੍ਰਿਫਤਾਰ ਹੋ ਗਿਆ ਜੀ। ਪਤਾ ਨਹੀਂ ਯਕਦਮ ਹੀ ਗ੍ਰਿਫਤਾਰ ਕਰ ਲਿਆ ਨੇ। 8 ਮਹੀਨੇ ਤੇ ਇਹਨਾਂ ਨੂੰ ਚੇਤਾ ਨਹੀਂ ਆਇਆ। ਹੁਣ ਇਹਨਾਂ ਨੇ ਯਕਦਮ ਹੀ ਗ੍ਰਿਫਤਾਰੀ ਕਰ ਲਈ ਆ ਤੇ ਗ੍ਰਿਫਤਾਰੀ ਵੀ ਉੱਥੋਂ ਹੀ ਹੋਈ ਆ ਜਿੱਥੇ ਦਾ ਰਹਿਣ ਵਾਲਾ, ਨੇੜੇ ਤੇੜੇ ਦਾ, ਮਾਰਕੀਟ ਦੇ ਵਿੱਚੋਂ। ਐਂ ਹੀ ਲੱਗਦਾ ਕਿ ਜਿਵੇਂ ਉਹਨੇ ਕਿਹਾ ਹੋਵੇ ਕਿ ਆ ਕੇ ਗ੍ਰਿਫਤਾਰ ਕਰ ਲਓ, ਮੈਂ ਫਰੀ ਆ। ਤੇ ਲੈ ਗਏ ਨੇ ਉਹਨੂੰ। ਉਸ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਨੇ। ਇੱਥੋਂ ਦੀ ਪੁਲਿਸ ਨੂੰ ਤੇ ਰਿਮਾਂਡ ਹੀ ਨਹੀਂ ਮਿਲਿਆ ਉਹ ਵੀਡੀਓ ਵਾਲੇ ਚੱਕਰ ਦੇ ਵਿੱਚ, ਕਿਉਂਕਿ ਹਰਿਆਣੇ 'ਚ ਇਹਦੇ ਤੇ ਮੁਕੱਦਮਾ ਨੂੰਹ ਵਾਲੀ ਹਿੰਸਾ ਦੇ ਮਾਮਲੇ 'ਚ ਵੀ ਹੈ, ਜਿਹਦੇ 'ਚ ਇਹਨੇ ਇੱਕ ਵੀਡੀਓ ਪਾਇਆ ਸੀਗਾ। ਹੁਣ ਵੀਡੀਓ ਵਾਲੇ ਮਾਮਲੇ ਦੇ ਵਿੱਚ ਤੇ ਉਕਾ ਹੀ ਇਹ ਬਹਿ ਗਏ ਜੀ ਜੀ। ਤੇ ਉਧਰ ਦੂਸਰੇ ਪਾਸੇ ਫਿਰ ਰਾਜਸਥਾਨ ਪੁਲਿਸ ਨੂੰ ਪਤਾ ਲੱਗਿਆ, ਉਹਨੇ ਆਖਿਆ ਸਾਨੂੰ ਦੇ ਦਿਓ, ਤੁਹਾਡੇ ਕੰਮ ਦਾ ਨਹੀਂ ਹੈਗਾ। ਲੈ ਗਏ ਨੇ ਜੀ। ਯਾਨੀ ਮੁਕੱਦਮੇ 2 ਆ। ਰਾਜਸਥਾਨ ਵਾਲਾ ਮੁਕੱਦਮਾ ਹੈਗਾ ਨਾਸਰ ਤੇ ਜੁਨੇਦ ਵਾਲਾ। ਇਹ 2 ਮੁੰਡੇ ਸਨ ਮੁਸਲਮਾਨਾਂ ਦੇ ਜੀ। ਘਾਟ ਮੇਰਾ ਪਿੰਡ ਹੈ ਇਹਨਾਂ ਦਾ, ਭਰਤਪੁਰ ਦੇ ਬਿਲਕੁਲ ਨਾਲ ਹੀ ਘਾਟੀਕਾ। ਤੇ ਉਹਦੇ ਵਿੱਚ ਹੋਇਆ ਕੀ ਸੀ, ਉਹ ਗਏ ਸਨ ਗਾ ਆਪਦੇ ਭਰਾ ਦੇ ਸਹੁਰਿਆਂ ਤੇ ਉੱਥੇ ਰਾਤ ਰੁਕ ਕੇ। 14 ਫਰਵਰੀ 2023 ਦੀ ਗੱਲ ਆ। 15 ਨੂੰ ਜਦੋਂ ਪਰਤੇ ਨੇ, ਰਾਹ 'ਚ ਮਗਰ ਲੱਗੇ ਆ, ਪਹਿਲਾਂ ਖਿੱਚ ਕੇ ਧੂਣ ਲੱਗੇ, ਬਾਹਰ ਧੂਣ ਲੱਗੇ ਤੇ ਉਹਨਾਂ ਨੇ ਗੱਡੀ ਭਜਾ ਲਈ। ਜਿਸ ਵੇਲੇ ਉਹ ਭੱਜ ਵਗੇ, ਇਹਨਾਂ ਨੇ ਮਗਰ ਲਾ ਕੇ ਗੱਡੀਆਂ ਰੋਕਿਆ। ਫਿਰ ਉਹਨਾਂ ਦੋਨਾਂ ਨੂੰ ਚੁੱਕਿਆ, ਉੱਥੋਂ ਚੁੱਕ ਕੇ ਚੰਗਾ ਕੁੱਟਿਆ। ਫਿਰ ਫਿਰੋਜ਼ਪੁਰ ਝਿਰਕਾ ਇੱਕ ਥਾਣਾ ਹੈ, ਉਹਦੇ 'ਚ ਲੈ ਗਏ। ਉਹਨਾਂ ਨੇ ਆਖਿਆ ਅਸੀਂ ਮਰਨਾ ਇਹਨਾਂ ਨੂੰ ਲੈ ਕੇ, ਲੈ ਜਾਓ ਇਹਨਾਂ ਨੂੰ ਜੀ। ਪੁਲਿਸ ਵਾਲੇ ਜ਼ਖਮੀ ਬੰਦੇ ਨੂੰ ਹਜ਼ੂਰ ਥਾਣੇ 'ਚ ਨਹੀਂ ਵੜਨ ਦਿੰਦੇ ਛੇਤੀ। ਤਾਂ ਉਹਨਾਂ ਨੇ ਭਾਈ ਬਿਨਾਂ ਮੁਲਾਜ਼ੇ ਤੋਂ ਕਿਵੇਂ ਰੱਖਣਗੇ, ਵੀ ਤਾਂ ਆਪ ਮਰ ਜਾਣਗੇ ਜੀ। ਬੰਦਿਆਂ ਦੀ ਹਾਲਤ ਹੀ ਕੁਛ ਐਸੀ ਹੋਏਗੀ। ਤਾਂ ਕਥਿਤ ਤੌਰ ਤੇ ਦੋਸ਼ ਹੈ ਕਿ ਉੱਥੋਂ ਇਹਨਾਂ ਨੇ ਚੁੱਕਿਆ ਤੇ ਫਿਰ ਲਿਆ ਕੇ ਹਰਿਆਣੇ ਵਾਲੀ ਸਾਈਡ ਇੱਧਰ ਇੱਥੇ ਲਿਆ ਕੇ ਤੇ ਬਲੈਰੋ ਦੇ ਵਿੱਚ ਇਹਨਾਂ ਨੂੰ ਸਾੜ ਦਿੱਤਾ ਦੋਨਾਂ ਨੂੰ। ਤਾਂ ਉਹ ਮਾਮਲਾ ਜਿਹੜਾ ਸੀਗਾ ਉਹ ਰਾਜਸਥਾਨ ਦੇ ਵਿੱਚ ਦਰਜ ਹੋਇਆ, ਕਿਉਂਕਿ ਕਿਡਨੈਪਿੰਗ ਤੇ ਸ਼ੁਰੂ 'ਚ ਉੱਥੋਂ ਹੀ ਹੈ ਨਾ। ਜੀ ਜੀ ਬਿਲਕੁਲ। ਤੇ ਇਸ ਕਰਕੇ ਇਹ 2 ਮੁਕੱਦਮੇ ਸਨ। ਇਹ ਉੱਥੇ ਹੀ ਤੁਰਦਾ ਫਿਰਦਾ ਰਿਹਾ, ਸਾਰਾ ਕੰਮ ਕਰਦਾ ਰਿਹਾ। ਇਹਦੀਆਂ ਵੀਡੀਓ ਕੱਢ ਕੇ ਵੇਖ ਲਿਓ ਤੇ ਸ਼ਰੇਆਮ ਕਹਿੰਦਾ ਕਿ ਜਿਹੜਾ ਕੋਈ ਗਊ ਤਸਕਰਾ ਹੱਥ ਆ ਗਿਆ ਛੱਡਦੇ, ਅਸੀਂ ਜਿਉਂਦਾ ਹੈ ਨਹੀਂ ਉਹਨੂੰ, ਵੱਢਾਂਗੇ ਉਹਦੇ ਬੋਟੀ ਕਰਾਂਗੇ। ਹਥਿਆਰਾਂ ਦੀ ਨਮਾਇਸ਼ ਕਰਦਾ, ਬਦਮਾਸ਼ 5-7 ਨਾਲ ਰੱਖਦਾ। ਦੇਖੋ ਧਰਮ ਦੇ ਨਾਂ ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਉਹਨਾਂ ਦੇ ਧਰਮ ਵਾਲੇ ਉਹਨਾਂ ਨੂੰ ਹੀਰੋ ਬਣਾ ਲੈਂਦੇ ਨੇ। ਇਹ ਸਾਫ਼ ਹੈ। ਇੱਕ ਧਰਮ ਦੀ ਨਹੀਂ ਕਹਾਣੀ, ਹਰੇਕ ਧਰਮ ਦੀ। ਜਿੱਥੇ ਕੋਈ ਆਪਣੇ ਧਰਮ ਪ੍ਰਤੀ ਕੱਟੜਤਾ ਇਸ ਤਰ੍ਹਾਂ ਦਿਖਾਉਂਦਾ ਹੈ ਕਿ ਬਾਈ ਕਾਨੂੰਨ ਛੱਡੋ, ਸਾਡਾ ਤੇ ਆਪਣਾ ਕਾਨੂੰਨ ਆ, ਤਾਂ ਫਿਰ ਉਸ ਧਰਮ ਵਾਲੇ ਤੇ ਉਹਨੂੰ ਲਾਈਕ ਕਰਨਗੇ, ਉਹ ਹੀਰੋ ਆ ਉੱਥੋਂ ਦੇ ਜੀ। ਇਹਦੇ ਲਵੇ ਨਹੀਂ ਜਾਂਦੀ ਪੁਲਿਸ, ਲਾਗੇ ਨਹੀਂ ਜਾਂਦੀ ਇਹਦੇ। ਤੇ ਇਹ ਤੇ ਆਪ ਇੱਕ ਇੰਟਰਵਿਊ ਚਾਹੁੰਦਾ ਸੀਗਾ ਕਿ ਹਰਿਆਣਾ ਪੁਲਿਸ ਤੇ ਸਹਿਯੋਗ ਕਰਦੀ ਆ, ਮਤਲਬ ਰੱਖ ਕੇ 5-7 ਪਿਸਟਲ ਵੀਡੀਓ ਬਣਾਉਣੀਆਂ, ਵਾਇਰਲ ਕਰਨੀਆਂ
ਪੁਲਿਸ ਸਹਿਯੋਗ ਕਰਦੀ ਹੈ, ਮਤਲਬ ਕਿ ਪੁਲਿਸ ਤੇ ਰੋਕਦੀ ਨਹੀਂ। ਇਸ ਕਰਕੇ ਇਹ ਸਾਰਾ ਕੁਝ ਚੱਲਿਆ ਤੇ ਗਾਂ ਨੂੰ ਤੱਕ ਆ ਗਿਆ। ਮੈਂ ਇਸ ਕਰਕੇ ਕਹਿ ਰਿਹਾ ਕਿ ਇਹੋ ਜਿਹੇ ਬੰਦੇ ਇਲੈਕਸ਼ਨਾਂ ਚ ਮੁੜ ਕੇ ਪੋਸਟਰ ਬੁਆਏ ਬਣ ਜਾਂਦੇ ਹੁੰਦੇ ਆ। ਮੈਂ ਤਾਂ ਧਰਮ ਵਾਲੇ ਐਂਗਲ ਤੋਂ ਗੱਲ ਕੀਤੀ ਆ ਕਿ ਜਿਹੜੇ ਲੋਕ ਉਹਨਾਂ ਨੂੰ ਲਾਈਕ ਕਰਦੇ ਆ ਕਿ ਸਾਡੇ ਧਰਮ ਦੇ ਰਾਖੇ ਆ, ਉਹੀ ਮੁੜ ਕੇ ਉਹਨਾਂ ਨੂੰ ਵੋਟਰ ਬਣ ਕੇ ਸ਼ਕਤੀਆਂ ਪ੍ਰਦਾਨ ਕਰ ਦਿੰਦੇ ਆ। ਇਸ ਹੈਰਾਨਗੀ ਨਾ ਹੋਵੇ ਜਦੋਂ ਇਹ ਕਿਤੇ ਤੁਹਾਨੂੰ ਕਿਸੇ ਹੋਰ ਸਦਨ ਸੁਦਨ ਚ ਬੈਠਾ ਵੀ ਮਿਲ ਜਾਵੇ ਜੀ। ਇਹ ਪੋਸਟਰ ਬੁਆਏ ਹੁੰਦੇ, ਅਸੀਂ ਬਥੇਰਿਆਂ ਨੂੰ ਵੇਖਿਆ। ਸੋ ਇਸ ਕਰਕੇ ਇਹ ਪਤਾ ਨਹੀਂ ਕਦੋਂ ਵਰਤਿਆ ਜਾਏਗਾ, ਪਰ ਹੈ ਪੋਸਟਰ ਬੁਆਏ ਹੀ ਆ ਭਾਰਤੀ ਜਨਤਾ ਪਾਰਟੀ ਦਾ, ਨਗਰ ਕਹਿ ਲਓ। ਸੋ ਇਸ ਕਰਕੇ ਹੁਣ ਹਾਲ ਦੀ ਘੜੀ ਤਾਂ ਹਰਿਆਣੇ ਵਾਲਿਆਂ ਨੇ ਤਾਂ ਕੋਈ ਐਡਾ ਖਾਸ ਮੁਕੱਦਮਾ ਕੀਤਾ ਨਹੀਂ ਸੀਗਾ। ਰਾਜਸਥਾਨ ਵਾਲੇ ਲੈ ਕੇ ਗਏ ਨੇ ਤਾਂ ਉਹ ਅੱਗੋਂ ਪੁੱਛਗਿੱਛ ਕਿਸ ਤਰ੍ਹਾਂ ਦੀ ਕਰਦੇ ਆ ਉਹ ਤੇ ਬਾਅਦ ਦੀ ਗੱਲ ਹੈ। ਹੁਣ ਹਾਲ ਦੀ ਘੜੀ ਮੋਨੂ ਮਾਨੇਸਰ, ਇਹਦਾ ਪੂਰਾ ਨਾਮ ਮੋਹਿਤ ਯਾਦਵ ਆ ਜੀ। ਉਹਨੂੰ ਇੱਕ ਵਾਰੀ ਕਸਟਡੀ ਚ ਲਿਆ ਸੀ ਇਹਨਾਂ ਨੇ, ਮੁੜ ਕੇ ਕੋਰਟ ਚ ਪੇਸ਼ ਕੀਤਾ ਗ੍ਰਿਫਤਾਰੀ ਪਾ ਕੇ, ਤੇ ਉਹ ਤੋਂ ਟ੍ਰਾਂਜਿਟ ਰਿਮਾਂਡ ਜਿਹੜਾ ਸੀਗਾ ਉਹ ਲੈ ਗਏ ਨੇ ਰਾਜਸਥਾਨ ਪੁਲਿਸ ਵਾਲੇ। ਇਹ ਇਸ ਮਾਮਲੇ ਦੀ ਅਪਡੇਟ ਆ ਜੀ। ਤੇ ਮਿੰਟ ਜੀ ਪੰਜਾਬ ਵੱਲ ਨੂੰ ਚੱਲੀਏ ਤੇ ਗੱਲ ਕਰੀਏ ਪਟਵਾਰ ਯੂਨੀਅਨ ਦੀ। ਜਿਵੇਂ ਤੁਸੀਂ ਧਰਮਾਂ ਦੇ ਸੰਦਰਭ ਦੇ ਵਿੱਚ ਗੱਲ ਕਰ ਰਹੇ ਸੀ ਕਿ ਦੋ ਫਾੜ ਹੋ ਜਾਂਦੇ ਆਗੂ, ਪਟਵਾਰ ਯੂਨੀਅਨ ਵੀ ਕਹਿੰਦੇ ਦੋ ਫਾੜ ਹੋ ਗਈ। ਆਹੋ, ਇਹਨਾਂ ਦੀ ਏਕਤਾ ਵਾਲੀ ਫਰਦ ਤੇ ਪਾੜ ਗਈ ਆ। ਹਾਂਜੀ। ਤੇ ਹੁਣ ਜਿਹੜਾ ਹੁਣ ਮਾਮਲਾ ਹੈ, ਦੇਖੋ ਉਹ ਸਰਕਾਰ ਲਈ ਇਹ ਚੀਜ਼ਾਂ ਲਾਹੇਵੰਦ ਹੁੰਦੀਆਂ। ਇਹ ਤਾਂ ਹੀ ਆ ਕਿ ਜਿੱਥੇ ਸੰਘਰਸ਼ ਹੁੰਦੇ ਆ ਉੱਥੇ ਇਸ ਤਰ੍ਹਾਂ ਬੰਦੇ ਵਿੱਚੋਂ ਪੱਟ ਲਏ ਜਾਂਦੇ ਆ, ਦੋ ਧੜੇ ਬਣਾ ਦਿਓ, ਆਪਸ ਚ ਲੜ ਪੈਂਦੇ ਆ। ਇਸ ਤਰ੍ਹਾਂ ਹੀ ਅੱਜ 3-4 ਜਣੇ ਆ ਗਏ ਮੂੰਹ ਮਾਂ ਧੋ ਕੇ, ਕਹਿੰਦੇ ਜੀ ਆਪਣੀ ਤੇ ਇੱਕ ਦੂਜੀ ਯੂਨੀਅਨ ਬਣ ਗਈ ਆ। ਹਾਲੇ ਉਹ ਦੱਸਣ ਨਹੀਂ ਡਏ ਆ ਕਿ ਯੂਨੀਅਨ ਬਣ ਗਈ, ਉਹ ਤੋਂ ਦੂਜੀ ਯੂਨੀਅਨ ਵਾਲੇ ਆ ਗਏ ਪੁਰਾਣੀ ਵਾਲੇ। ਠੀਕ ਹੈ। ਉਹਨਾਂ ਨੇ ਉਹ ਮੁਰਦਾਬਾਦ, ਉਹ ਖੱਪਖਾਨਾ ਉੱਥੇ ਉਹਨਾਂ ਕਹੇ ਤੇ ਕਾਲੀਆਂ ਭੇਡਾਂ ਨੇ, ਗਦਾਰ ਨੇ। ਅੱਛਾ ਜੀ। ਤੇ ਉਹ ਕਹਿੰਦੇ ਕਿ ਆ ਜਿਹੜਾ ਬੋਲਣ ਡਿਆ ਭਾਈ, ਇਹ ਤੇ ਰਾਜਸਥਾਨ ਚ ਅਸੀਂ ਰਾਜਸਥਾਨੀ ਜ਼ਹਿਨ ਚ ਵੜ ਗਿਆ। ਆ ਜਿਹੜਾ ਗੁਰਦਾਸਪੁਰ ਤੋਂ ਅਸੀਂ ਆਪਣੀ ਯੂਨੀਅਨ ਚੋਂ ਕੱਢਿਆ ਵਾ, ਠੀਕ ਹੈ, ਇਹ ਗੁਰਦਾਸਪੁਰ ਦੀ ਥਾਂ ਤੇ ਭੱਜ ਕੇ ਹੁਣ ਅੰਮ੍ਰਿਤਸਰ ਆ ਕੇ ਤੇ ਪ੍ਰੈਸ ਕਾਨਫਰੰਸ ਕਰ ਰਿਹਾ। ਉਹ ਅੱਗੇ ਆਖਣ, ਉਹ ਕਹਿੰਦੇ ਜੀ ਬਸ ਦੇਖੋ ਸਰਕਾਰ ਨੇ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਵਿੱਚ ਸਹਿਯੋਗ ਕਰਨਾ। ਇਹ ਹੜਤਾਲਾਂ ਵਾਲੇ ਚੱਕਰ ਚ ਪਏ, ਮਤਲਬ ਕਿ ਰੱਜ ਕੇ ਉੱਥੇ ਇਹਨਾਂ ਦਾ ਖੱਪਖਾਨਾ ਹੋਇਆ ਪਟਵਾਰੀਆਂ ਦਾ। ਹੁਣ ਨਵੇਂ ਸਿਰੇ ਤੋਂ ਫੇਰ ਕੰਮ ਚੱਲ ਪਊਗਾ, ਅੱਧੇ ਉਧਰ ਖਲੋ ਜਾਣਗੇ, ਅੱਧੇ ਉਧਰ ਖਲੋ ਜਾਣਗੇ। ਗੱਲ ਇਹ ਆ ਕਿ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਆ। ਐਵੇਂ ਬਵਾਲ ਕੱਟੀ ਜਾਂਦੇ, ਐਵੇਂ ਰਹਿਤਾ ਫਲਾਈ ਜਾਂਦੇ ਆ, ਇਹਦਾ ਹੱਲ ਕਰੋ। ਜੋ ਉਹਨਾਂ ਦੀਆਂ ਜੈਨੂਅਨ ਮੰਗਾਂ ਨੇ, ਰਹਿਣਾ ਤਾਂ ਉਹਨਾਂ ਨੇ ਪੰਜਾਬ 'ਚ ਹੀ ਆ, ਉਹਨਾਂ ਦੀਆਂ ਜੈਨੂਅਨ ਮੰਗਾਂ ਮੰਨ ਲਓ। ਜਿਹੜੀਆਂ ਨਜਾਇਜ਼ ਆ ਉਹਨਾਂ ਨੂੰ ਕਹਿ ਦਿਓ ਕਿ ਭਾਈ ਆ ਅਸੀਂ ਨਹੀਂ ਜੇ ਮੰਨਣੀਆਂ, ਤੇ ਆਪਦਾ ਰਾਹ ਪਾਓ, ਜੇ ਚਾਹੀਦੀ ਆ ਨੌਕਰੀ ਤੇ ਕਰੋ। ਆ ਸਿਆਪਾ ਇਹ ਨਾ ਪਾਇਆ, ਕਦੇ ਉਹ ਵਿਟਰ ਜਾਂਦੇ, ਕਦੇ ਸਰਕਾਰ ਮੁੱਛ ਨੂੰ ਵੱਟ ਦੇ ਦਿੰਦੀ ਕਿ ਆ ਜਾਓ ਜੀ। ਇਹਨਾਂ ਨੇ ਆਪਦੀ ਝੰਡੀ ਬੰਨੀ ਆ, ਇਸ ਕਰਕੇ ਇਹਦਾ ਹੱਲ ਕੱਢਣਾ ਚਾਹੀਦਾ। ਐਵੇਂ ਚੌਥੇ ਕੁ ਦਿਨ ਲਾਲਾ ਕਰੀ ਜਾਂਦੇ ਪਟਵਾਰੀ ਜਿਹੜੇ ਆ, ਉਹ ਆਪਦੀ ਜੋ ਮੰਗ ਰੱਖਦੇ ਆ ਉਹ ਵੇਖ ਲਓ, ਜਿਹੜੀ ਮੰਨਣੀ ਹੋਗੇ ਮੰਨੋ, ਨਜਾਇਜ਼ ਤੇ ਅਸੀਂ ਵੀ ਨਹੀਂ ਲਾਉਂਦੇ। ਅਸੀਂ ਹੁਣ ਇਹ ਥੋੜੀ ਕਵਾਂਗੇ ਕਿ ਜਿਹੜਾ ਕੋਈ ਰਿਸ਼ਵਤਖੋਰੀ ਦੇ ਵਿੱਚ ਫਸਿਆ ਕਿ ਉਹਨੂੰ ਜੇਲੋਂ ਕੱਢ ਦਿਓ। ਠੀਕ ਹੈ ਨਾ, ਉਹਦੇ ਤੇ ਇੰਤਕਾਲ ਪੱਕੇ ਕਰੋ। ਪਰ ਜਿਹੜਾ ਤੁਹਾਡੇ ਇੱਥੇ ਸਾਹਮਣੇ ਪਟਵਾਰੀਆਂ ਦੀ ਸਮੱਸਿਆ ਦਾ ਮੈਂ ਇੱਕ ਦਿਨ ਸਾਰਾ ਚਿੱਠਾ ਖੋਲਿਆ ਸੀ, ਉਹ ਤੇ ਹੱਲ ਕਰੋ ਨਾ ਜੀ। ਆਬਾਦੀ ਦੇ ਹਿਸਾਬ ਨਾਲ, ਸਰਕਲਾਂ ਦੇ ਹਿਸਾਬ ਨਾਲ ਪੂਰੀ ਭਰਤੀ ਕਰੋ। ਇਹ ਕੀ ਕਰਦੇ? ਆ ਜਿਹੜੀ ਅੱਜ ਨਵੀਂ ਯੂਨੀਅਨ ਹੀ ਬਣ ਗਈ 3 ਬੰਦਿਆਂ ਦੀ, ਉਹ ਪੁਰਾਣਿਆਂ ਨੂੰ ਆਵਾਜ਼ਾਂ ਮਾਰੀ ਜਾਣਗੇ ਕਿ ਆ ਜਾਓ। ਹਜ਼ੂਰ 58 ਸਾਲ ਰਿਟਾਇਰਮੈਂਟ ਦੀ ਉਮਰ ਆ ਜੀ। 62 ਸਾਲਾਂ ਦੀ ਉਮਰ 'ਚ ਹਾਈ ਕੋਰਟ ਦਾ ਰਿਟਾਇਰ ਹੋ ਜਾਂਦਾ ਜੱਜ, 65 ਸਾਲ ਦੀ ਉਮਰ 'ਚ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋ ਜਾਂਦਾ। ਤੇ ਇਹ 60 ਤੋਂ 65 ਸਾਲ ਵਾਲੇ ਪਟਵਾਰੀਆਂ ਨੂੰ ਕਹੀ ਜਾਂਦੇ ਅੱਜ ਫੇਰ ਦੁਬਾਰਾ ਜੌਬ ਤੇ ਆ ਜਾਓ। ਹਰਾ ਪੈਨ ਜਿਹੜਾ ਉਹ ਰਿਟਾਇਰ ਜਿਹੜੇ ਹੋਏ ਆ, ਸਕੂਲਾਂ 'ਚ ਮੈਨੇਜਰ ਲਾਉਣੇ, ਕਹਿੰਦੇ ਜੀ ਆ ਜਾਓ 60 ਤੋਂ 65 ਵਾਲੇ ਆ ਜਾਓ, ਰਿਟਾਇਰ ਆ ਜਾਓ। ਕਰੋਗੇ ਕੀ? ਇਸ ਕਰਕੇ ਜਿਹੜੀਆਂ ਜੈਨੂਅਨ ਚੀਜ਼ਾਂ ਨੇ ਉਹਨਾਂ ਤੇ ਗੱਲਬਾਤ ਹੋਣੀ ਚਾਹੀਦੀ ਹੈ। ਇਹਦਾ ਵਿਚਾਲੜਾ ਹੱਲ ਕੱਢੋ ਤੇ ਅਗਾਂਹ ਜਿਹੜਾ ਕੰਮ ਕਰ ਰਿਹਾ, ਲੋਕਾਂ ਨਾਲ ਜੁੜਿਆ ਜਿਹੜਾ ਕੰਮ ਕਰ ਰਿਹਾ, ਉਹ ਵਧੀਆ ਸਮੂਥਲੀ ਚੱਲੇ, ਐਸੀ ਆਸ ਕਰਦੇ ਹਾਂ ਜੀ। ਤੇ ਮਿੰਟੂ ਜੀ, ਲੱਖਾਂ ਦੇ ਵਿੱਚੋਂ ਕਹਿੰਦੇ ਕੁਝ ਸੈਂਕੜੇ ਹੀ ਬਾਹਰ ਆਏ ਆ ਨਸ਼ੇ ਦੀ ਦਲਦਲ ਦੇ ਵਿੱਚੋਂ। ਇਹ ਵੈਸੇ ਦਿਲ ਤੋੜਨ ਵਾਲਾ ਹੀ ਅੰਕੜਾ ਹੈ। ਅੱਜ ਨਾ ਇੱਕ ਅਖਬਾਰ ਨੇ ਇਹ ਅੰਕੜਾ ਦਿੱਤਾ ਹੈ
ਇਹ ਅੰਕੜਾ ਜਿਹੜਾ ਹੈ ਇਸ ਨੂੰ ਤੁਸੀਂ ਪ੍ਰਮਾਣਿਤ ਮੰਨ ਸਕਦੇ ਹੋ। ਪ੍ਰਮਾਣਿਤ ਕਿਉਂਕਿ ਇਹ ਰਿਕਾਰਡ ਦੇ ਵਿੱਚ ਦਰਜ ਹੈਗਾ। ਜੀ ਜਿਹੜੀ ਚੀਜ਼ ਰਿਕਾਰਡ ਦੇ ਵਿੱਚ ਦਰਜ ਹੈ ਉਸ ਨੂੰ ਆਪਾਂ ਪ੍ਰਮਾਣਿਤ ਕਹਿ ਸਕਦੇ ਹਾਂ। ਕਿਉਂਕਿ ਇੱਥੇ ਹੈਗੇ ਨੇ ਆ ਜਿਹੜੇ ਓਟਸ, ਮਤਲਬ ਕਿ ਵੈਸੇ ਤੇ ਖਾਣ ਵਾਲੇ ਵੀ ਓਟਸ ਹੁੰਦੇ ਆ ਨਾ, ਇੱਥੇ ਓਟ ਸੈਂਟਰ ਖੋਲੇ, ਉਹਨਾਂ ਨੂੰ ਲੋਕ ਓਟਸ ਕਹਿ ਦਿੰਦੇ ਆ ਜੀ। ਇਹਦੇ ਚ ਕੀ ਹੈ ਕਿ ਉਹਨਾਂ ਦਾ ਇਲਾਜ ਚੱਲਦਾ ਹੈ, ਉਹ ਰਜਿਸਟਰਡ ਹੁੰਦੇ ਨੇ। ਅੱਛਾ, ਜਿਹੜੀ ਕਹਾਣੀ ਰਜਿਸਟਰਡ ਵਾਲੀ ਹੈ, ਕਿਉਂਕਿ ਅਸੀਂ ਤੇ ਵਾਹਵਾ ਗਾਹ ਤੱਕ ਜਾ ਕੇ ਵੇਖਿਆ ਇਸ ਸਿਸਟਮ ਦੇ ਵਿੱਚ, ਰਜਿਸਟਰਡ ਵਾਲੀ ਕਹਾਣੀ ਵੀ ਇੱਥੋਂ ਹੀ ਅੰਕੜੇ ਚੁੱਕਦੇ ਆ। ਜਿਹੜਾ ਰਾਜਪਾਲ ਕਹਿ ਦਿੰਦਾ ਕਿ ਹਰੇਕ ਪੰਜਵਾਂ ਪੰਜਾਬੀ ਜਿਹੜਾ ਉਹ ਨਸ਼ੇੜੀ ਆ, ਫਲਾਣਾ ਫਲਾਣਾ, ਏਦਾਂ ਅੰਕੜੇ ਜਾਂਦੇ ਆ ਜੀ। ਤੇ ਹੋਇਆ ਕੀ ਸੀ, ਮੈਂ ਤੁਹਾਨੂੰ ਇਹ ਵੀ ਹੇਰਾਫੇਰੀ ਦੱਸ ਦਿੰਦਾ, ਜਿਹਦੇ ਕਰਕੇ, ਕਿਉਂਕਿ ਸਾਡੇ ਪੰਜਾਬੀਆਂ ਨੂੰ ਖੁਦ ਨੂੰ ਬਦਨਾਮ ਕਰਕੇ ਮਜ਼ਾ ਬੜਾ ਆਉਂਦਾ ਜੀ। ਇਹ ਆਪ ਹੀ ਕਹੀ ਜਾਣਗੇ ਉੜਤਾ ਪੰਜਾਬ, ਕਿਤੇ ਚੱਲੇ ਨਾ ਚੱਲੇ, ਸਾਡੇ ਚ ਪੂਰਾ ਬਿਜ਼ਨਸ ਕਰ ਜਾਂਦੀ ਆ ਕਿਸੇ ਨੇ ਮੈਂ ਜੀ। ਅੱਛਾ, ਗੱਲ ਇਹ ਆ ਕਿ 14 ਚ ਜਦੋਂ ਇਹਨਾਂ ਨੇ ਪਾਲਿਸੀ ਲਿਆਂਦੀ ਇਹ ਵਾਲੀ, ਤਾਂ ਉਦੋਂ ਇਹ ਸਿਰਫ ਮੋਬਾਈਲ ਨੰਬਰ ਤੇ ਰਜਿਸਟਰਡ ਕਰ ਲੈਂਦੇ ਸੀਗੇ ਨਸ਼ਾ ਛੱਡਣ ਵਾਲੇ ਨੂੰ। ਹੁਣ ਇੱਕ ਬੰਦਾ ਉੱਥੇ 4-4 ਮੋਬਾਈਲ ਵੀ ਲਿਖਾ ਗਿਆ। ਕਿਉਂਕਿ ਕੋਈ ਉੱਥੇ ਕਿਹੜਾ ਕੋਈ ਵੈਰੀਫਾਈ ਕਰਨਾ ਸੀਗਾ ਕਾਲ ਕਰਕੇ। ਉਸ ਤੋਂ ਬਾਅਦ 18 ਚ ਨਵੀਂ ਪਾਲਿਸੀ ਆਈ ਤੇ ਥੋੜੀਆਂ ਜਿਹੀਆਂ ਗਾਂ ਵੀ ਕੋਈ ਤਰਮੀਮਾਂ ਹੋਈਆਂ ਹੋਣਗੀਆਂ, ਮਤਲਬ ਏਦਾਂ ਕਰਕੇ ਫਿਰ ਆ ਗਿਆ ਆਧਾਰ ਕਾਰਡ ਨਾਲ ਲਿੰਕ ਕਰ ਦਿੱਤਾ। ਉਹ ਤੇ ਚਲੋ ਥੋੜੀ ਬਚਤ ਹੈਗੀ ਆ, ਪਰ ਜਿਹੜੀ ਪੁਰਾਣੀ ਰਜਿਸਟ੍ਰੇਸ਼ਨ ਹੋਈ, ਇੱਕ ਬੰਦੇ ਨੇ ਗੋਲੀਆਂ ਲੈਣ ਵਾਸਤੇ 5-5 ਮੋਬਾਈਲ ਨੰਬਰ ਲਿਖਾ ਦਿੱਤੇ, ਮਾਮੀ ਦਾ ਵੀ, ਚਾਚੀ ਦਾ ਵੀ, ਤਾਈ ਦਾ ਵੀ, ਮਾਸੀ ਦਾ ਵੀ, ਗਾਂ ਹੋ ਸਕਦਾ ਗੁਆਂਢਣ ਦਾ ਵੀ, ਹੋ ਸਕਦਾ ਗੁਆਂਢੀ ਦਾ ਵੀ। ਉਹ ਇਸ ਤਰ੍ਹਾਂ ਹੀ ਚੱਲੀ ਗਿਆ ਕੰਮ। ਹੁਣ ਉਹ ਅੰਕੜੇ ਤੇ ਅਪਡੇਟ ਹੀ ਨਹੀਂ ਨਾ ਹੋਏ ਕਿ ਉਹਦੇ ਚੋਂ ਕਿੰਨੇ ਫੇਕ ਸੀ, ਕਿੰਨੇ, ਸਾਰਾ ਕੁਝ ਰਲ ਮਿਲ ਕੇ ਚੱਲੀ ਗਿਆ ਕੰਮ। ਤੋ ਇਸ ਤਰ੍ਹਾਂ ਇਹ ਸਾਰਾ ਕੁਝ ਵਾਪਰਦਾ ਰਿਹਾ, ਚੱਲਦਾ ਰਿਹਾ। ਫਿਰ ਉਹਦੇ ਚ ਹੁਣ ਜਿਹੜੇ ਅੰਕੜੇ ਨੇ ਰਜਿਸਟ੍ਰੇਸ਼ਨ ਦੇ ਮੁਕਾਬਲੇ, ਕਿਉਂਕਿ ਹੁਣ ਰਜਿਸਟ੍ਰੇਸ਼ਨ ਜਿੰਨੀ ਹੈ ਉਹ ਤੇ ਸਾਰੀ ਆਊਗੀ ਨਾ ਰਿਕਾਰਡ ਚ, ਔਰ ਟੋਟਲ ਰਜਿਸਟ੍ਰੇਸ਼ਨ ਜਿਹੜੀ ਹੈ ਇਹ 17 ਤੋਂ 23 ਤੱਕ, ਮਤਲਬ ਕਿ 6 ਸਾਲ ਦਾ ਡਾਟਾ, 9,07,087 ਮਰੀਜ਼ ਜਿਹੜੇ ਆ ਉਹ ਰਜਿਸਟਰਡ ਹੁੰਦੇ। ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਰਜਿਸਟਰਡ ਕਿੱਦਾਂ ਹੁੰਦੇ ਆ। ਉਸ ਤੇ ਜਿਹੜੇ ਡੀ ਐਡਿਕਸ਼ਨ ਸੈਂਟਰ ਆ, ਇਹਨਾਂ ਦੇ ਵਿੱਚ ਮਤਲਬ ਕਿ ਹੋਰ ਜਿਹੜੇ ਸੀਗੇ ਤਕਰੀਬਨ ਲਾ ਲਓ ਕਿ 18 ਦੇ ਵਿੱਚ 1,20,675 ਰਜਿਸਟ੍ਰੇਸ਼ਨ ਹੋਈ ਤੇ 1074 ਠੀਕ ਹੋਏ। 19 ਚ ਇਹ 2,43,880 ਆਏ ਤੇ 1,781 ਠੀਕ ਹੋਏ। ਹੁਣ ਮਤਲਬ ਕਿ ਆ ਲੱਖਾਂ ਚ ਰਹੇ ਆ, 2 ਸਾਲਾਂ ਦਾ ਡਾਟਾ ਖੋਲੀਏ ਤੇ ਠੀਕ ਕਿੰਨੇ ਹੋ ਰਹੇ? ਠੀਕ ਮਤਲਬ ਕਿ ਜਿਹੜੇ ਬੁਪਰੀ ਨੋਰਫਿਨ ਦੀ ਗੋਲੀ, ਉਹ ਜੇਬ ਵਾਲੀ ਗੋਲੀ ਆ, ਉਹ ਛੱਡ ਗਏ ਮੁੜ ਕੇ। ਉਹ ਟੋਟਲ ਜੇ ਤੁਸੀਂ ਦੇਖੋਗੇ ਇਹਨਾਂ ਦੇ ਮੁਕਾਬਲੇ ਜਿਹੜੇ ਆਪਾਂ ਓਵਰਆਲ 9,07,087 ਮਰੀਜ਼ਾਂ ਦਾ ਜ਼ਿਕਰ ਕਰਦੇ ਆ, ਇਹਦੇ ਮੁਕਾਬਲੇ ਟੋਟਲ ਜਿਹੜਾ ਬਣੇਗਾ ਉਹ 17 ਤੋਂ 23 ਯਾਨੀ 6 ਸਾਲ ਦੇ ਵਕਤ ਵਿੱਚ ਅੰਕੜਾ ਬਣੇਗਾ 4152 ਮਰੀਜ਼ਾਂ ਦਾ। ਮਤਲਬ ਕਿ ਹਿਸਾਬ ਲਾ ਲਓ ਤਕਰੀਬਨ 9 ਲੱਖ ਗਿਣ ਲਓ, 9 ਲੱਖ ਚੋਂ ਛੱਡਿਆ ਕਿੰਨੇ ਆ? 4152 ਨੇ। ਬਾਕੀ ਉਹ ਗੋਲੀ ਦੇ ਹੀ ਆਦੀ ਆ। ਹਾਲਾਂਕਿ ਗੋਲੀ ਤੇ ਇੱਕ ਬਹਿਸ ਹੈ ਉਰੇ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਇਹਦੇ ਤੇ ਕਰਦੇ ਰਹਿੰਦੇ ਹਾਂ ਕੰਮ। ਇੱਕ ਬਹਿਸ ਹੈ, ਜਿਹੜੇ ਮੈਡੀਕਲ ਖੇਤਰ ਨਾਲ ਜੁੜੇ ਲੋਕ ਆ ਉਹ ਕਹਿੰਦੇ ਕਿ ਇਹ ਭਾਵੇਂ ਤੁਸੀਂ 10 ਸਾਲ ਖਾ ਲਓ, 15 ਸਾਲ ਖਾ ਲਓ, ਇਹ ਗੋਲੀ ਨੁਕਸਾਨ ਨਹੀਂ ਕਰੇਗੀ। ਸਾਡੀਆਂ ਖੋਜਾਂ ਆਉਂਦੀਆਂ ਨੇ ਜੀ, ਬੇਸ਼ੱਕ ਤੁਸੀਂ ਆ ਜਾਓ, ਟੇਬਲ ਤੇ ਆ ਜਾਓ, ਅਸੀਂ ਸਾਬਤ ਕਰ ਦਿਆਂਗੇ। ਪਰ ਹੁਣ ਇੱਕ ਗੋਲੀ ਰੈਗੂਲਰ ਜਾਣਾ ਹੈ, ਖਾਣੀ ਆ, ਉਹ ਟਾਈਮ ਵੇਸਟ ਤੇ ਹੈਗਾ ਨਾ, ਕਿਉਂਕਿ ਤੁਹਾਡੀ ਨਿਰਭਰਤਾ ਉਹਦੇ ਤੇ ਹੋ। ਯਾਨੀ ਕਲੀਨ ਹੋਣ ਵਾਲੇ ਜਿਨ੍ਹਾਂ ਨੇ ਗੋਲੀ ਛੱਡੀ ਆ, ਉਹ ਤੁਸੀਂ ਹਿਸਾਬ ਲਾ ਲਓ ਕਿ 9 ਲੱਖ ਚੋਂ ਸਿਰਫ 4,000 ਬੰਦਾ ਹੈ। ਇਸ ਕਰਕੇ ਇਹਨੂੰ ਜੇ ਓਵਰਆਲ ਆਪਾਂ ਮੰਨ ਕੇ ਦੇਖੀਏ ਵੀ ਛੱਡੇ ਕਿੰਨੇ ਆ, ਸਿਰਫ ਕਿੰਨੇ ਕੁ ਬੰਦਿਆਂ ਨੇ ਜਿਹੜਾ ਕਿ ਇਸ ਗੋਲੀ ਤੋਂ ਕਿਨਾਰਾ ਕਰ ਲਿਆ, ਤਾਂ ਉਹ ਕੁੱਲ ਮਿਲਾ ਕੇ 4,000 ਬੰਦਾ ਬਣਦਾ ਹੈ, 4,000 ਮਰੀਜ਼। ਤੇ ਇਹ ਬਹੁਤ ਘੱਟ ਹੈ। ਇਸ ਅੰਕੜੇ ਨੂੰ ਅੱਗੇ ਲਿਜਾਣਾ ਚਾਹੀਦਾ ਤਾਂ ਕਿ ਗੋਲੀ, ਕਿਉਂਕਿ ਗੋਲੀ ਠੀਕ ਹੈ, ਮੰਨ ਲਓ ਸਿਹਤ ਵਾਸਤੇ ਗੋਲੀ ਮਾਰੋ ਕਿ ਉਹ ਠੀਕ ਆ, ਗੋਲੀ ਨੂੰ ਗੋਲੀ ਮਾਰੋ ਕਿ ਠੀਕ ਹੈ, ਚਲੋ, ਪਰ ਜਾਣਾ, ਲਾਈਨ 'ਚ ਲੱਗਣਾ ਹੈ, ਖਾਣਾ ਹੈ, ਫਿਰ ਅਗਲੇ ਦਿਨ ਦੀ ਵਿਪਤਾ, ਸਿਆਪਾ ਤੇ ਪਿਆ ਹੈ ਨਾ ਬੰਦੇ ਨੂੰ। ਹੁਣ ਕਈ ਪਿੰਡਾਂ 'ਚੋਂ ਜਾਂਦੇ ਨੇ ਜਾ ਕੇ ਗੋਲੀਆਂ ਲੈ ਕੇ ਆਉਂਦੇ। ਇਸ ਕਰਕੇ ਇਹ ਜਿਹੜਾ ਅੰਕੜਾ ਹੈ ਇਹ ਵਧਾਉਣਾ ਚਾਹੀਦਾ। ਤੇ ਕੁਝ ਵੀ ਨਹੀਂ ਬਣਦਾ 9 ਲੱਖ ਦੇ ਮੁਕਾਬਲੇ 4,000 6 ਸਾਲਾਂ ਦੇ ਵਿੱਚ। ਜੀ, ਤੇ ਮਿੰਟੂ ਜੀ, ਪੰਜਾਬ ਦੇ ਵਿੱਚ ਬੰਪਰ ਫਸਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ, ਪਰ ਇਸ ਦਾਅਵੇ ਤੇ ਕਹਿੰਦੇ ਸ਼ੱਕ ਵੀ ਹੈ।
ਦੇਖੋ ਜਿਹੜੀ ਬੰਪਰ ਫਸਲ ਦੀ ਗੱਲ ਆ, ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਪਹਿਲਾਂ ਤੇ ਕੁਝ ਹੋਰ ਕਿਹਾ ਸੀ, ਯਾਦ ਹੋਣਾ ਤੁਹਾਨੂੰ, ਜਦੋਂ ਕੇਂਦਰੀ ਟੀਮ ਆਈ ਤੇ ਇਹਨਾਂ ਨੇ ਆਖਿਆ ਕਿ ਸਾਡਾ ਤੇ ਸਾਰਾ ਕੁਝ ਡੁੱਬ ਗਿਆ ਜੀ, ਰੁੜ ਗਿਆ, 6-7 ਲੱਖ ਕਿੱਲਾ ਨੁਕਸਾਨਿਆ ਗਿਆ। ਫਿਰ ਖੁੱਡੀਆਂ ਸਾਹਿਬ ਨੇ ਖੁਦ ਆ ਕੇ ਔਨ ਦਾ ਰੈਕਰਡ ਕਿਹਾ ਕਿ ਅਸੀਂ ਜੀ 1200-1300 ਕਰੋੜ ਦੇ ਨੁਕਸਾਨ ਦੀ ਭਰਪਾਈ ਦੀ ਗੱਲ ਕੀਤੀ ਆ। ਹੁਣ ਬਾਅਦ ਦੇ ਵਿੱਚ ਫੇਰ ਹੜ ਆਇਆ ਤਾਂ ਇਹ ਮਤਲਬ ਕਿ ਘਟਦੇ ਤੁਰੇ ਆਏ ਆ। ਹੁਣ ਪਹਿਲਾਂ ਤੇ ਇਹਨਾਂ ਨੇ ਕਿਹਾ ਵੀ ਇੰਨਾ ਹੋ ਗਿਆ ਜੀ, 6-7 ਲੱਖ ਇਹ ਹੋ ਗਿਆ। ਸੂਬਾ ਸਰਕਾਰ ਨੇ 1200-1300 ਕਰੋੜ ਦਾ ਤਾਂ ਹੀ ਬਿੱਲ ਬਣਾਇਆ ਨਾ ਜੀ। ਤੇ ਬਾਅਦ ਦੇ ਵਿੱਚ ਜੋ ਮਗਰੋਂ ਆਇਆ, ਇਹਨਾਂ ਨੇ ਆਖਿਆ ਨਹੀਂ ਜੀ 3.25 ਲੱਖ ਕਿੱਲਾ ਨੁਕਸਾਨਿਆ ਗਿਆ। ਉਸ ਤੋਂ ਬਾਅਦ ਹੁਣ ਬਿਲਕੁਲ ਹੀ ਡਿੱਗ ਪਏ, ਕਹਿੰਦੇ 25,000 ਹੀ ਕਿੱਲਾ ਨੁਕਸਾਨਿਆ ਗਿਆ। ਮਤਲਬ ਇਹਨਾਂ ਦੇ ਜਿਹੜੇ ਅਫੀਸ਼ੀਅਲ ਆ ਉਹ ਤੇ ਹੁਣ ਆਸ ਰੱਖੀ ਬੈਠੇ ਆ ਕਿ ਹੜ੍ਹਾਂ ਦੀ ਮਾਰ ਦੇ ਬਾਵਜੂਦ ਝੋਨੇ ਦੀ ਪੈਦਾਵਾਰ 208 ਲੱਖ ਟਨ ਹੋਣ ਦਾ ਅੰਦਾਜ਼ਾ ਹੈਗਾ। ਠੀਕ ਹੈ। ਇਹ ਆਪਣੇ ਆਪ ਦੇ ਵਿੱਚ ਸਵਾਲ ਆ ਕਿ ਬਈ ਸਿਰਫ 25,000 ਏਕੜ ਹੀ ਨੁਕਸਾਨਿਆ ਗਿਆ। ਕਿਉਂਕਿ ਜਦੋਂ ਪੰਜਾਬ ਨੂੰ ਦੇਖਦੇ ਸਾਂ, ਪੰਜਾਬ ਦੇ ਤਕਰੀਬਨ 15 ਤੋਂ 20 ਜ਼ਿਲ੍ਹੇ ਸੀਗੇ ਇਸ ਤਰ੍ਹਾਂ ਦੇ ਜਿਹੜੇ ਥੋੜੇ ਜਾਂ ਬਹੁਤੇ ਮਾਰ ਹੇਠ ਆਏ, ਤੇ ਇਸ ਤਰ੍ਹਾਂ ਲੱਗਦਾ ਹੀ ਬਚਿਆ ਹੀ ਕੱਖ ਨਹੀਂ ਹੈ। ਅੱਛਾ, ਇੱਕ ਚੀਜ਼ ਹੋਰ ਆ ਕਿ ਜਿਨ੍ਹਾਂ ਇਲਾਕਿਆਂ 'ਚ ਹੜ੍ਹ ਨਹੀਂ ਆਇਆ, ਉੱਥੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਗਰਮੀ ਬੜੀ ਪੈਣ ਡਈ ਹੈ, ਸੋਕਾ। ਉੱਥੋਂ ਵੀ ਸਾਡੇ ਜਿਵੇਂ ਹੁਣ ਇਲਾਕੇ ਦੇ ਵਿੱਚ, ਖੁਸ਼ਕ ਇਲਾਕੇ ਦੇ ਵਿੱਚ ਲੋਕ ਇਹ ਕਹਿੰਦੇ ਨੇ ਕਿ ਝੋਨਾ ਜਿਹੜਾ ਦਾ ਝਾੜ ਘਟੇਗਾ ਕਿਉਂਕਿ ਧੁੱਪ ਜ਼ਿਆਦਾ ਜੀ। ਇਸ ਕਰਕੇ ਇਹ ਹੁਣ ਪਤਾ ਨਹੀਂ ਇਹਨਾਂ ਦਾ ਜਿਹੜਾ ਅੰਦਾਜ਼ਾ ਹੈ ਉਹ ਕਿੱਦਾਂ ਆਇਆ, ਕਿਉਂਕਿ ਆਪਾਂ ਦੇਖੋ ਕਿਸੇ ਦੀ ਗੱਲ ਨੂੰ ਰੱਦ ਤੇ ਕੀ ਕਰਨਾ ਆ, ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਪਰ ਇਹਨਾਂ ਨੇ ਬੰਪਰ ਫਸਲ ਦੀ ਆਸ ਜਿਹੜੀ ਆ ਉਹ ਰੱਖੀ ਹੋਈ ਆ, ਤੇ ਉਹਦੇ ਵਾਸਤੇ 44,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ, ਜਿਹਨੂੰ CCL ਆਂਦੇ ਆ, ਉਹ ਮੰਗ ਲਈ ਆ। ਤਾਂ ਹੀ ਮੰਗੀ ਆ ਨਾ ਜੇ ਇਹਨਾਂ ਨੂੰ ਆਸ ਆ ਤੇ। ਜੀ ਜੀ। ਹੁਣ ਵੇਖੋ ਕਿਹਦਾ ਅੰਦਾਜ਼ਾ ਸਹੀ ਨਿਕਲਦਾ, ਪਰ ਜਿਹੜੇ ਇਹਨਾਂ ਦੇ ਅੰਕੜੇ ਸੀ ਉਹ ਕਿੱਦਾਂ ਬਦਲੇ। ਜਿਵੇਂ ਏਦਾਂ ਬਦਲੇ ਸੱਜਣ ਰਾਤੋਂ ਰਾਤ, ਜਿਵੇਂ ਕਿਸੇ ਦੇ ਸਿਖਾਏ ਹੋਏ ਨੇ, ਤੇ ਇੱਥੇ ਅੰਕੜੇ ਏਦਾਂ ਬਦਲੇ ਜਿਵੇਂ ਪਿੱਛੋਂ ਕਿਸੇ ਨੇ ਲਿਖਾਏ ਹੋਏ ਨੇ। ਹੁਣ ਚਲੋ ਦੇਖਦੇ ਅੱਗੇ ਕੀ ਬਣਦਾ, ਪਰ ਵਧੀਆ। ਮੈਂ ਤੇ ਕਹਿੰਦਾ ਚਲੋ 2 ਲੱਖ ਟਨ ਤੋਂ ਵੀ ਟੱਪੇ, 3 ਲੱਖ ਟਨ ਤੋਂ ਵੀ ਟੱਪੇ, ਪਰ ਟੱਪੇਗੀ ਕਿੱਦਾਂ, ਉਹਦੇ ਚ ਤੇ ਆਪਣੇ ਇੱਕ ਜਿਹੜੇ ਅੰਕੜੇਬਾਜ਼ੀ ਦੇ ਜਿਹੜੇ ਖੇਡ ਨੇ, ਉਹ ਆਪਸ ਦੇ ਵਿੱਚ ਜਿਵੇਂ ਕਹਿ ਲਈਏ ਵਿਰੋਧਾਭਾਸ ਪੈਦਾ ਕਰਦੇ ਨੇ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ, ਪਰ ਇਸ ਤੋਂ ਪਹਿਲਾਂ ਗੱਲ ਇੱਕ ਇਹ ਵੀ ਕਰਦੇ ਚੱਲੀਏ ਕਿ ਕਈ ਵਾਰ ਜਿਹੜੇ ਆਪਣੇ ਬਜ਼ੁਰਗ ਨੇ ਨਾ ਪਿੰਡਾਂ ਦੇ ਵਿੱਚ, ਉਹ ਕਹਿੰਦੇ ਵੀ ਔੜ ਜਦੋਂ ਖੁਸ਼ਕੀ ਲੱਗਦੀ ਉਦੋਂ ਫਸਲ ਜ਼ਿਆਦਾ ਹੋ ਜਾਂਦੀ ਹੈ। ਹਾਲਾਂਕਿ ਫਸਲ ਨੂੰ ਸਿਰੇ ਲਾਉਣਾ ਬਹੁਤ ਔਖਾ, ਪਰ ਜ਼ਿਆਦਾ ਹੋ ਜਾਂਦੀ ਹੈ, ਪਰ ਰਕਬਾ ਬਹੁਤ ਵੱਡਾ ਹੜ੍ਹਾਂ ਦੀ ਮਾਰ ਹੇਠ ਵੀ ਆਇਆ, ਵੀ ਇੱਕ ਸੱਚ ਹੈ। ਹਾਂਜੀ, ਨਹੀਂ ਔੜ ਇੱਥੇ ਉਹ ਗੱਲ ਹੈ ਨਾ ਕਿ ਬਿਜਲੀ ਵੀ ਨਹੀਂ ਆਉਂਦੀ। ਹਾਂਜੀ। ਔੜ ਚਲੋ ਨਰਮੇ ਨੂੰ ਤੇ ਚੰਗੀ ਹੈ, ਝੋਨੇ ਨੂੰ ਥੋੜੀ ਔੜ ਚੰਗੀ ਹੈ। ਔੜ ਨਰਮੇ ਪਾਉਂਦੇ ਹੁੰਦੇ ਸਨ ਕਿ ਫਸਲ ਨਰਮੇ ਦੀ ਔੜ ਭਾਲਦੀ ਆ। ਝੋਨਾ ਤੁਸੀਂ ਥੋੜੀ ਔੜ ਨਾਲ ਬਚਾ ਲਓਗੇ। ਸਿਰੇ ਲਾਉਣਾ ਤਾਂ ਹੀ ਤੇ ਕਹਿਣਾ ਔਖਾ ਬਹੁਤ ਹੈ। ਉਹ ਨਾ ਔੜ ਨਾਲ ਨਰਮਾ ਤੇ ਹੋ ਜਾਏਗਾ। ਹਾਂਜੀ ਹਾਂਜੀ, ਨਰਮਾ ਹੋ ਜਾਏਗਾ, ਪਰ ਝੋਨਾ ਕਿਤਨਾ ਹੋਏਗਾ। ਇਸ ਕਰਕੇ ਬਿਜਲੀ ਦੇ ਕੱਟ ਬੜੇ ਲੱਗੇ ਆ। ਪਿਛਲੇ ਹਫ਼ਤੇ ਤਾਂ ਸੁਖਬੀਰ ਸਿੰਘ ਬਾਦਲ ਵੀ ਖਲੋਤਾ ਸੀ ਸੁੱਕੇ ਜਿਹੇ ਝੋਨੇ 'ਚ ਜਾ ਕੇ। ਜੀ ਜੀ। ਤਾਂ ਗੱਲ ਇਹ ਆ ਕਿ ਇਸ ਇਲਾਕੇ 'ਚ ਬਿਜਲੀ ਕੱਟ ਬਹੁਤ ਸਨ, ਤੇ ਲੋਕ ਜਿਹੜੇ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਚਿੰਤਤ ਹੈਗੇ ਨੇ। ਬਾਕੀ ਦੇਖੋ ਘੋੜੇ ਦਾ ਮੈਦਾਨ ਪਤਾ ਲੱਗ ਜਾਏਗਾ। ਹਾਂਜੀ, ਆ ਮਹੀਨੇ ਨੂੰ ਆਂਕੜਿਆ ਜਾਣੇ, 2 ਮਹੀਨਿਆਂ ਨੂੰ। ਹਾਂਜੀ, ਨਾਲ ਹੀ ਹੁਣ ਤੇ ਆ ਜਾਂਦੇ ਨੇ। ਤੇ ਮਿੰਟੂ ਜੀ, ਬਾਹਰੋਂ ਪੈਸੇ ਭੇਜਣੇ ਆ ਜੇ, ਤੇ ਉਹ ਕਹਿੰਦੇ ਸਸਤੇ ਜੇ ਸੌਖੇ ਵੀ ਹੋ ਜਾਣਗੇ ਜੀ ਹੁਣ। ਹਾਂਜੀ, ਦੇਖੋ ਜਿਹੜੀ ਇਹ G20 ਵਾਲੀ ਹੋਈ ਹੈ, ਇਹਨਾਂ ਦੀ ਬੈਠਕ ਖਤਮ ਹੋਈ ਆ, ਤਾਂ ਇਹਦੇ 'ਚ ਜਿਹੜੇ ਕਿਉਂਕਿ ਜਿਹੜੀ ਡਿਕਲੇਰੇਸ਼ਨ ਹੁੰਦੀ ਆ, ਐਲਾਨਨਾਮਾ ਜਿਹਨੂੰ ਆਪਾਂ ਆਨੇ ਆ, ਇਹਦੇ ਵਿੱਚ ਕਈ ਨੁਕਤੇ ਪਾਏ ਜਾਂਦੇ ਆ। ਤਾਂ ਹੀ ਉਹ ਇੱਕ ਬੜਾ ਵੱਡਾ ਪੇਜ ਸੀ ਕਿ ਕੀ ਇੰਡੀਆ ਸਹਿਮਤੀ ਬਣਾ ਲੇਗਾ ਕਿ ਨਹੀਂ। ਤਾਂ ਇਹਨਾਂ ਨੇ ਸਹਿਮਤੀ ਬਣਾ ਲਈ, ਉਸਨੂੰ ਇੱਕ ਸਫਲਤਾ ਵਜੋਂ ਦੇਖਿਆ ਜਾਂਦਾ ਹੈ ਕਿ ਭਾਈ ਸਾਰੇ ਨੁਕਤਿਆਂ ਤੇ ਸਾਰੇ ਮੈਂਬਰਾਂ ਦੀ ਸਹਿਮਤੀ ਪੈ ਗਈ। ਤੇ ਇਸ ਕਰਕੇ ਹੁਣ ਜਿਹੜੇ ਨੁਕਤੇ ਆ ਉਹ ਨਿਕਲ ਕੇ ਆਉਂਦੇ ਆ ਸਾਹਮਣੇ। ਵੈਸੇ ਤੇ ਅੱਜ ਇੱਕ ਹੋਰ ਵੀ ਸਿਆਪਾ ਨਿਕਲ ਆਇਆ, ਅਮਰੀਕਨ ਸੇਬ ਤੇ ਇਹਨਾਂ ਦੀ ਡਿਊਟੀ ਘਟਾਈ ਆ, ਤੇ ਉਹ ਤੇ ਹਿਮਾਚਲੀ ਤੇ ਵਿਚਾਰੇ ਬਹਿ ਗਏ ਉੱਥੇ ਠੋਡੀ ਤੇ ਉਂਗਲ ਰੱਖ ਕੇ ਕਿ ਪਹਿਲਾਂ ਅਡਾਨੀ ਕੱਚੇ ਨੇ ਏਦਾਂ ਕੀਤਾ ਸੀ, ਹੁਣ ਇਹ ਵੀ ਏਦਾਂ ਹੀ ਕਰੀ ਜਾਂਦੇ ਨੇ, ਕਰੀਏ ਕੀ। ਖੈਰ ਗੱਲ ਇਹ ਆ ਕਿ ਦੇਖੋ ਇਹਨਾਂ ਦੇ ਜਿਹੜੇ ਏਜੰਡੇ ਨੇ, ਏਜੰਡਿਆਂ 'ਚ ਇੱਕ ਇਹ ਵੀ ਮੁੱਦਾ ਆਇਆ ਕਿ ਜਿਹੜੇ ਇਸ ਤਰ੍ਹਾਂ ਪੈਸੇ ਭੇਜੇ ਜਾਂਦੇ ਆ,
ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ, ਮਤਲਬ ਕਿ ਜਿੱਦਾਂ ਫਰਜ਼ ਕਰੋ ਤੁਸੀਂ ਭੇਜਦੇ ਹੋ ਜਾਂ ਕੋਈ ਹੋਰ ਮਿਡਲ ਈਸਟ ਦੇ ਵਿੱਚ ਹੈਗੇ ਨੇ ਆਪਣੇ ਖਾੜੀ ਹਾਂਜੀ ਮੁਲਕਾਂ ਹਾਂਜੀ 'ਚ ਆ, ਤਾਂ ਉਹਦੇ 'ਚ ਕੀ ਦਿੱਕਤ ਆ ਕਿ ਉਹ ਸਾਰਾ ਕਰ ਕਰਾ ਕੇ ਕਹਿੰਦੇ ਕਿ ਐਵਰੇਜ 6% ਤੱਕ ਖਰਚਾ ਆਉਂਦਾ ਹੈ। ਜੀ ਇਸ ਨੂੰ ਘੱਟ ਕਰਨ ਵਾਸਤੇ ਤਾਂ ਕਿ ਦੂਜੇ ਪਾਸੇ ਲਾਭ ਜ਼ਿਆਦਾ ਮਿਲੇ। ਹੁਣ ਪੈਸਾ ਜੇ ਉਧਰੋਂ ਭੇਜਣ ਵਾਲੇ ਨੂੰ ਬਚੇਗਾ ਜਾਂ ਇੱਧਰ ਨੂੰ ਬਚੇਗਾ ਤਾਂ ਉਹਦਾ ਹੀ ਫਾਇਦਾ ਹੈ ਨਾ, ਹੂੰ ਇੱਕ ਘਰ ਦਾ ਹੀ ਫਾਇਦਾ ਹੈ। ਸੋ ਇਹ ਹੁਣ ਏਜੰਡਾ ਇਹਨਾਂ ਨੇ ਲਿਆਂਦਾ ਹੈ, ਕਹਿ ਲਓ ਏਜੰਡਾ ਕਹਿ ਲਓ ਜਾਂ ਨੁਕਤਾ ਕਹਿ ਲਓ, ਉਸ ਏਜੰਡੇ ਦਾ ਹਿੱਸਾ ਕਹਿ ਲਓ ਕਿ ਓਵਰਆਲ ਮਤਲਬ ਕਿ ਆਉਣ ਵਾਲੇ 2 4 5 ਸਾਲਾਂ ਤੱਕ ਇਦਾਂ ਹੋਏਗਾ ਕਿ ਜਿਹੜਾ ਇਹ ਖਰਚਾ ਇਹਨੂੰ 50% ਘੱਟ ਕਰ ਦਿੱਤਾ ਜਾਏ ਪੂਰੀ ਦੁਨੀਆ 'ਚ। ਕਿ ਪੈਸਾ ਜਿਹੜਾ ਉਹਦਾ ਜੋ ਵੀ ਤੁਹਾਡੇ ਚਾਰजेस ਲੱਗਦੇ ਨੇ, ਮੈਨੂੰ ਨਹੀਂ ਪਤਾ ਤੁਹਾਨੂੰ ਕੀ ਹੁੰਦਾ ਉਹਦੇ 'ਚ, ਕਿ ਉਹ ਜਿਹੜਾ ਖਰਚਾ ਓਵਰਆਲ ਦੁਨੀਆ ਦੇ ਵਿੱਚ 6 ਪੁਆਇੰਟ ਕੁਝ ਫੀਸਦ ਆ, ਉਹਨੂੰ ਘਟਾ ਕੇ ਯਾਨੀ 50% ਤਕਰੀਬਨ 3 ਤੇ ਲਾ ਲਓ ਕਿ 3% ਕਰ ਦਿੱਤਾ ਜਾਏਗਾ। ਬਾਕੀ ਵੇਖੋ ਜੀ, ਇਹਨਾਂ ਦੀਆਂ ਕਈ ਹੋਰ ਨੁਕਤੇਬਾਜ਼ੀਆਂ ਨੇ ਉੱਥੇ। ਇਹਨਾਂ ਨੇ ਤਾਂ ਕੋਹਿਨੂਰ ਵਾਲਾ ਮੁੱਦਾ ਵੀ ਚੁੱਕਿਆ ਹੋਇਆ ਕਿ ਕੋਹਿਨੂਰ ਵੀ ਵਾਪਸ ਦਿਓ, ਵੇਖੋ ਆਉਂਦਾ ਕਿ ਨਹੀਂ। ਜੀ ਜੀ। ਤੇ ਐਸਸੀ ਵਕੀਲ ਦੀ ਹੱਤਿਆਕਾਂਡ ਮਾਮਲੇ ਦੇ ਵਿੱਚ ਕਹਿੰਦੇ ਪਤੀ ਉਹਦਾ ਕਾਤਲ ਨਿਕਲਿਆ ਮਿੰਟੂ ਜੀ। ਐਸੀ ਵਕੀਲ ਮਤਲਬ ਕਿ ਸੁਪਰੀਮ ਕੋਰਟ ਵਕੀਲ, ਸੁਪਰੀਮ ਕੋਰਟ ਦਾ ਵਕੀਲ ਜਾਂ ਸੁਪਰੀਮ ਕੋਰਟ ਦੇ ਵਕੀਲ, ਦੀ ਵਕੀਲ ਤਾਂ ਅੱਛਾ। ਇਹ ਨਹੀਂ ਹੈ ਕਿ ਸ਼ਡਿਊਲ ਕਾਸਟ ਵੀ ਹਾਂਜੀ ਸ਼ਬਦ ਹਾਂਜੀ ਬਣ ਮੈਂ ਜਾਂਦਾ ਸ਼ਾਇਦ ਹੈ, ਮੈਂ ਤਾਂ ਜੀ ਜੀ ਹਾਂਜੀ ਨਹੀਂ। ਜੀ ਇਹ ਕੀ ਹੈ ਕਿ ਪਿਛਲੇ ਦਿਨੀ ਇੱਕ ਕਤਲ ਹੋਇਆ, ਰੇਨੂ ਸਿਨਹਾ ਨਾਂ ਦੀ ਸੁਪਰੀਮ ਕੋਰਟ ਦੀ ਵਕੀਲ ਸੀਗੀ, ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਦੇ ਪਤੀ ਨੇ ਮਾਰਿਆ, ਉਹ ਮਕਾਨ ਵੇਚਣਾ ਚਾਹੁੰਦਾ ਸੀਗਾ, ਇਹ ਵੇਚਣੋਂ ਰੋਕਦੀ ਸੀ ਬੀਬੀ, ਇਹਨੇ ਮਾਰ ਘੱਤੀ, ਮੁੜ ਕੇ ਆਪ ਹੀ ਮਕਾਨ ਤਕੜਾ ਸੀ, ਉਹਦੇ ਇੱਕ ਸਟੋਰ 'ਚ ਲੁਕ ਗਿਆ। ਜਦੋਂ ਉਹਨਾਂ ਨੇ ਆ ਕੇ ਵੇਖਿਆ ਲਾਸ਼ ਤੇ ਲੱਭ ਗਈ ਤੇ ਵਕੀਲ ਦਾ ਪਤੀ ਨਾ ਲੱਭੇ, ਫਿਰ ਉਹਨਾਂ ਨੇ ਲੋਕੇਸ਼ਨ ਟ੍ਰੇਸ ਕੀਤੀ, ਲੋਕੇਸ਼ਨ ਉੱਥੋਂ ਦੀ ਆਵੇ, ਲੋਕੇਸ਼ਨ ਉੱਥੋਂ ਦੀ ਆਵੇ ਜਿੱਥੋਂ ਦਾ ਘਰ ਸੀਗਾ। ਤਾਂ ਬਹਰਹਾਲ ਇਹਨਾਂ ਨੇ ਵੇਖਿਆ ਕਿ ਨੋਇਡਾ ਦੇ ਸੈਕਟਰ 30 ਦੀ ਲੋਕੇਸ਼ਨ ਆ। ਫਿਰ ਇਹਨਾਂ ਨੇ ਸਾਰੇ ਕਮਰੇ ਕੁਮਰੇ ਤੋੜੇ ਤੇ ਪਤਾ ਲੱਗ ਗਿਆ। ਉਹ ਕਹਿੰਦਾ ਵੀ ਇਹ ਗੱਲ ਇਹ ਆ ਕਿ ਮੈਂ ਇਹਨੂੰ ਇਸ ਕਰਕੇ ਮਾਰਿਆ ਕਿਉਂਕਿ ਮੇਰਾ ਮਕਾਨ ਸੀ, ਇਹ ਵਿਕਣ ਨਹੀਂ ਸੀ ਦਿੰਦੀ। ਤੇ ਉਹ ਕਹਿੰਦਾ ਵੀ ਮੈਂ ਭੱਜਣਾ ਸੀ ਹੁਣ ਯੂਕੇ ਨੂੰ, ਉੱਥੇ ਮੈਂ ਜੰਮਿਆ ਪਲਿਆ, ਮੈਂ ਮਾਰ ਕੇ ਨੂੰ ਨਿਕਲਣਾ ਸੀਗਾ, ਬਸ ਟਾਈਮ ਨਹੀਂ ਲੱਗਿਆ। ਕਮਾਲ ਦੀ ਗੱਲ ਇਹ ਆ ਕਿ ਇਸ ਬੀਬੀ ਨੂੰ ਬਲੱਡ ਕੈਂਸਰ ਹੋਇਆ ਸੀ 11 ਚ, ਕਈ ਸਾਲਾਂ ਦੀ ਲੜਾਈ ਤੋਂ ਬਾਅਦ ਉਹਨੇ ਕੈਂਸਰ ਤੇ ਜਿੱਤ ਪ੍ਰਾਪਤ ਕੀਤੀ ਸੀ, ਪਰ ਕੈਂਸਰ ਤੇ ਜਿੱਤ ਪ੍ਰਾਪਤ ਕਰਨ ਉਪਰੰਤ ਆਪਣੇ ਪਤੀ ਦੇ ਹੱਥੋਂ ਹਾਰ ਗਈ। ਤੇ ਇਹ ਬਹੁਤ ਜਿੱਦਾਂ ਕਹਿ ਲਓ ਕਿ ਐਲੀਟ ਕਲਾਸ ਦਾ ਕਤਲ ਆ। ਤੇ ਇਸ ਕਤਲ ਨੇ ਇੱਕ ਵਾਰੀ ਸਾਰਿਆਂ ਨੂੰ ਸੁੱਕਣੇ ਪਾ ਦਿੱਤਾ ਕਿ ਵੱਡਿਆਂ ਘਰਾਂ 'ਚ ਆ ਕੀ ਚੱਲਣ ਡਿਆ, ਕਿ ਮਕਾਨ ਤੇ ਹੀ ਨਹੀਂ ਸਹਿਮਤੀ ਬਣੀ, ਮਕਾਨ ਨੂੰ ਸਿਰ 'ਚ ਮਾਰਨਾ, ਜਦੋਂ ਮਕਾਨ 'ਚ ਰਹਿਣ ਵਾਲੇ ਦੀਆਂ ਹੀ ਮਕਾਨਾਂ ਆਉਣ ਲੱਗ ਪਈਆਂ। ਇਸ ਕਰਕੇ ਇਹ ਨੋਇਡਾ 'ਚ ਹੋਇਆ ਕਤਲ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਕਿ ਕਿਵੇਂ ਪੜ੍ਹੀ ਲਿਖੀ ਸੁਸਾਇਟੀ 'ਚ ਵੀ ਕਿਸ ਤਰ੍ਹਾਂ ਦੇ ਕ੍ਰਾਈਮ ਜਿਹੜੇ ਨੇ ਉਹ ਵਾਪਰਦੇ ਪਏ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਖਾਸ ਖਬਰਾਂ ਦਾ। ਗੱਲ ਕਰਾਂਗੇ ਪੰਜਾਬ ਦੇ ਵਿੱਚ ਨਸ਼ੇ ਦੇ ਕਹਿਰ ਦੀ। ਮੋਗੇ ਦੀ ਗੱਲ ਕਰਾਂਗੇ, ਜਿੱਥੇ ਸ਼ਹਿਰ ਦੇ ਬਾਈਪਾਸ ਨੇੜੇ ਖਾਲੀ ਪਲਾਟਾਂ ਦੇ ਵਿੱਚੋਂ 25 ਸਾਲਾ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਡੀਐਸਪੀ ਧਰਮਕੋਟ ਰਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪਿੰਡ ਬੁੱਗੀਪੁਰਾ ਵਜੋਂ ਕੀਤੀ ਗਈ ਹੈ। ਮ੍ਰਿਤਕ ਦੇ ਸਾਥੀ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਮਨਦੀਪ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕੁਝ ਸਮੇਂ ਦੇ ਲਈ ਮੋਗਾ ਬਰਨਾਲਾ ਹਾਈਵੇ ਤੇ ਲਾਸ਼ ਰੱਖ ਕੇ ਧਰਨਾ ਲਗਾ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਤੇ ਲਾਸ਼ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ। ਦਰਅਸਲ ਮ੍ਰਿਤਕ ਨੌਜਵਾਨ ਦੇ ਸਾਥੀ ਦੇ ਮੁਤਾਬਕ ਬੀਤੀ ਰਾਤ ਉਹ ਦੋਵੇਂ ਨਸ਼ਾ ਕਰਨ ਤੋਂ ਬਾਅਦ ਟੀਕਾ ਲਗਾ ਕੇ ਨਸ਼ੇ ਦੀ ਹਾਲਤ ਦੇ ਵਿੱਚ ਪਲਾਟ ਦੇ ਵਿੱਚ ਹੀ ਸੌਂ ਗਏ ਸਨ, ਕਿਉਂਕਿ ਉਹਨਾਂ ਦੇ ਵਿੱਚ ਉੱਠਣ ਦੀ ਪਹੁੰਚ ਨਹੀਂ ਸੀ। ਜਦੋਂ ਸਵੇਰੇ ਉੱਠ ਕੇ ਉਸਨੇ ਅਮਨਦੀਪ ਨੂੰ ਉਠਾਇਆ ਤਾਂ ਉਹ ਨਹੀਂ ਉੱਠਿਆ, ਜਿਸ ਦੀ ਸੂਚਨਾ ਉਸਨੇ ਪਿੰਡ ਵਾਸੀਆਂ ਨੂੰ ਦਿੱਤੀ। ਉਧਰ ਦੂਜੇ ਪਾਸੇ ਮਾਨਸਾ ਦਾ ਰੁਖ ਕਰਾਂਗੇ, ਜਿੱਥੇ ਨਸ਼ਿਆਂ ਦੇ ਖਿਲਾਫ ਡਟਣ ਵਾਲੇ ਪ੍ਰਵਿੰਦਰ ਸਿੰਘ ਝੋਟਾ ਨੂੰ ਮੁਕਤਸਰ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਉਸ ਦੀ ਰਿਹਾਈ ਤੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਅਤੇ ਐਂਟੀ ਡਰੱਗ ਟਾਸਕ ਫੋਰਸ ਨੇ ਲੋਕ ਸੰਘਰਸ਼ ਅਤੇ ਏਕਤਾ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਹ ਲਗਭਗ 2 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਅਤੇ ਉਸੇ ਦਿਨ ਤੋਂ ਥਾਣਾ ਸਿਟੀ 2 ਦੇ ਸਾਹਮਣੇ ਜਥੇਬੰਦਕ ਧਿਰਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਭਾਰੀ ਦਬਾਅ ਹੇਠ ਮਾਨਸਾ ਪੁਲਿਸ ਪ੍ਰਸ਼ਾਸਨ ਨੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰਦਿਆਂ ਪ੍ਰਵਿੰਦਰ ਸਿੰਘ ਝੋਟਾ ਦੀ ਰਿਹਾਈ ਦੇ ਸਾਰੇ ਰਸਤੇ ਖੋਲ੍ਹ ਦਿੱਤੇ। ਅਦਾਲਤੀ ਕਾਰਵਾਈਆਂ ਨੂੰ ਪੂਰਦਿਆਂ ਜਿਉਂ ਹੀ ਪੁਲਿਸ ਅਤੇ ਝੋਟਾ ਦੇ ਖਿਲਾਫ ਦਰਖਾਸਤ ਦੇਣ ਵਾਲਿਆਂ ਨੇ ਦਰਖਾਸਤ ਵਾਪਸ ਲੈਣ ਦੇ ਬਿਆਨ ਕਲਮਬੰਦ ਕਰਵਾਏ ਤਾਂ ਅਦਾਲਤ ਨੇ ਪ੍ਰਵਿੰਦਰ ਸਿੰਘ ਦੀ ਰਿਹਾਈ ਦੇ ਹੁਕਮ ਦੇ ਦਿੱਤੇ। ਪ੍ਰਵਿੰਦਰ ਸਿੰਘ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਨੇ ਦੱਸਿਆ ਕਿ ਆਪਣੇ ਪੁੱਤ ਦੀ ਜਿਹੜੀ ਰਿਹਾਈ ਹੈ, ਉਹਨੂੰ ਲੋਕ ਏਕੇ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਸ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਨਸ਼ਾ ਰੋਕੂ ਮੁਹਿੰਮ ਮਜ਼ਬੂਤ ਹੋਈ ਹੈ। ਉਹਨਾਂ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਭਾਵੇਂ ਪੁੱਤਰ ਦੇ ਜੇਲ੍ਹ ਜਾਣ ਤੋਂ ਬਾਅਦ ਘਰ ਦੀ ਰੌਣਕ ਤਾਂ ਗੁੰਮ ਹੋ ਗਈ ਸੀ, ਪਰ ਉਸ ਦੇ ਮਨੋਰਥ ਨੇ, ਉਸ ਦੇ ਕੰਮਕਾਰ ਨੇ ਜਿਹੜਾ ਮਾਣ ਤੇ ਸਤਿਕਾਰ ਪਰਿਵਾਰ ਨੂੰ ਦਿਵਾਇਆ, ਉਹ ਇੱਕ ਵੱਡੀ ਪ੍ਰਾਪਤੀ ਹੈ। ਦੱਸਦੇ ਚੱਲੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਮੀਡੀਆ ਮਨਜੀਤ ਸਿੰਘ ਸਿੱਧੂ ਨੇ ਮਾਨਸਾ ਜ਼ਿਲ੍ਹੇ ਦੇ 2 ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ ਅਤੇ ਗੁਰਪ੍ਰੀਤ ਸਿੰਘ ਬਣਾਵਾਲੀ ਸਮੇਤ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਮੌਜੂਦਗੀ ਦੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਪ੍ਰਵਿੰਦਰ ਦੀ ਛੇਤੀ ਰਿਹਾਈ ਦੇ ਲਈ ਭਰੋਸਾ ਦਿੱਤਾ ਸੀ। ਇਸ ਤੋਂ ਪਹਿਲਾਂ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਭਾਈ ਗੁਰਸੇਵਕ ਸਿੰਘ ਜਵਾਰਕੇ ਤੇ ਹੋਰ ਲੋਕਾਂ ਨੇ ਇਸ ਨੂੰ ਪੂਰੇ ਪੰਜਾਬ ਦੀ ਜਿੱਤ ਦੱਸਦਿਆਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਨਸ਼ਿਆਂ ਦੇ ਖਾਤਮੇ ਦੇ ਲਈ ਪਿੰਡਾਂ ਦੇ ਵਿੱਚ ਪੱਕੇ ਝੰਡੇ ਗੱਡ ਚੁੱਕੇ ਨੇ। ਇਸੇ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਭਰੋਸਾ ਦਿੱਤਾ ਗਿਆ, ਉਸ ਨੂੰ ਸਿਰੇ ਚਾੜਿਆ ਗਿਆ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਲੋਕਲ ਪੱਧਰ ਤੇ ਕਾਫੀ ਐਕਟਿਵ ਨੇ, ਕਈ ਤਾਂ ਦੂਰੀ ਬਣਾਈ ਬੈਠੇ ਨੇ। ਮਾਨਸਾ ਦੇ ਵਿੱਚ ਮੋਰਚਾ ਲੱਗਿਆ, ਮਾਨਸਾ ਦੇ ਵਿੱਚ ਹੀ ਪ੍ਰੋਟੈਸਟ ਹੋ ਰਿਹਾ ਸੀ, ਮਾਨਸਾ ਹੀ ਸਰਗਰਮੀਆਂ ਦਾ ਕੇਂਦਰ ਸੀ। ਪਰ ਇਹਨਾਂ ਸਾਰੇ ਕਾਸੇ ਤੋਂ ਇੱਕ ਵਿਧਾਇਕ ਇਹਨਾਂ ਦਾ ਜਿਹੜਾ ਵਿਜੇ ਸਿੰਗਲਾ ਹੈ, ਉਹ ਗਾਇਬ ਸੀ। ਵਿਜੇ ਸਿੰਗਲਾ ਉਹ ਹੈ ਜਿਹਨੇ ਸਿੱਧੂ ਮੂਸੇਵਾਲੇ ਨੂੰ ਹਰਾਇਆ ਸੀ। ਸਿੱਧੂ ਮੂਸੇਵਾਲੇ ਦਾ ਪਿੰਡ ਮਾਨਸਾ ਕੰਸਟੀਚੁਐਂਸੀ, ਮਾਨਸਾ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦਾ ਤੇ ਉੱਥੋਂ ਉਹਨੇ ਸਿੱਧੂ ਮੂਸੇਵਾਲੇ ਨੂੰ ਹਰਾਇਆ ਸੀਗਾ। ਬਾਅਦ ਦੇ ਵਿੱਚ 2 ਕੁ ਮਹੀਨਿਆਂ ਬਾਅਦ ਹੀ ਸਰਕਾਰ ਬਣਨ ਤੋਂ ਬਾਅਦ ਕਮਿਸ਼ਨ ਲੈਣ ਵਾਲੇ ਮਾਮਲੇ ਦੇ ਵਿੱਚ ਇਹਦੇ ਤੋਂ ਸਿਹਤ ਮਹਿਕਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੋਲ੍ਹਿਆ ਸੀ। ਪਰ ਤੁਸੀਂ ਦੇਖੋ ਕਿ ਬੁੱਧਰਾਮ ਜਿਹੜਾ ਕਿ ਪ੍ਰਿੰਸੀਪਲ ਬੁੱਧਰਾਮ ਹੈ, ਜਿਹੜਾ ਕਿ ਬੁਢਲਾਡੇ, ਸ਼ਾਇਦ ਜੇ ਮੈਂ ਗਲਤ ਹੋਵਾਂ ਤਾਂ ਮਾਫੀ ਹੈ, ਉੱਥੋਂ ਇਹ ਪ੍ਰਿੰਸੀਪਲ ਬੁੱਧਰਾਮ ਵਿਧਾਇਕ ਨੇ। ਮਾਨਸਾ ਜ਼ਿਲ੍ਹੇ ਦਾ ਹੀ ਗੁਰਪ੍ਰੀਤ ਬਣਾਵਾਲੀ ਜਿਹੜਾ ਉਹ ਵਿਧਾਇਕ ਹੈ ਇੱਧਰ ਸਰਦੂਲਗੜ੍ਹ ਇਲਾਕੇ ਤੋਂ। ਇਹ ਉਹ ਵਿਧਾਇਕ ਹੈ ਗੁਰਪ੍ਰੀਤ ਸਿੰਘ ਬਣਾਵਾਲੀ, ਜਿਹਨੇ ਹੜ੍ਹ ਆਇਆਂ ਤੋਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਤਨਖਾਹ ਉਹ ਦਾਨ ਦਿੱਤੀ ਸੀ, ਮਤਲਬ ਦਾਨ ਕੀਤੀ ਸੀ। ਇਹ ਉਹੀ ਵਿਧਾਇਕ ਹੈ ਗੁਰਪ੍ਰੀਤ ਸਿੰਘ ਬਣਾਵਾਲੀ, ਜਿਹੜਾ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਜਦੋਂ ਘੱਗਰ ਟੁੱਟਦਾ ਹੈ ਸਰਦੂਲਗੜ੍ਹ ਦੇ ਇਲਾਕਿਆਂ ਦੇ ਵਿੱਚ, ਤਾਂ ਉੱਥੇ ਸਭ ਤੋਂ ਪਹਿਲਾਂ ਪਹੁੰਚਿਆ, ਉੱਥੇ ਐਕਟਿਵ ਵੀ ਰਿਹਾ। ਤੇ ਦੱਸਦੇ ਆ ਕਿ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਤੁਹਾਨੂੰ ਪਤਾ ਹੈ ਆਪਦਾ ਰੋਹਬ ਝਾੜਦੇ ਹੁੰਦੇ ਆ ਜਾਂ ਥੋੜ੍ਹੇ ਜਿਹੇ ਢਿੱਲੇ ਮੱਠੇ ਹੁੰਦੇ ਆ, ਧੱਕਾ ਸਟਾਰਟ ਵੀ ਹੁੰਦੇ ਆ, ਉਹਨੂੰ ਇਹ ਬੰਦਾ ਖੁਦ ਨਿੱਜੀ ਤੌਰ ਤੇ ਕੁੱਦ ਕੇ ਪੈਂਦਾ ਰਿਹਾ ਵੀ ਲੋਕ ਡੁੱਬ ਰਹੇ ਆ ਤੇ ਤੁਸੀਂ ਇਹਨਾਂ ਦੀ ਮਦਦ ਕਰੋ। ਹੁਣ ਦੇਖਿਆ ਜਾਵੇ ਤਾਂ ਸਰਦੂਲਗੜ੍ਹ ਮਾਨਸਾ ਤੋਂ ਤਾਂ ਕੋਈ ਬਹੁਤੀ ਦੂਰ ਹੈ ਨੀਗਾ, ਮਸਾਂ ਕੋਈ 30-35 ਕਿਲੋਮੀਟਰ ਦੂਰ ਹੋਣਾ, ਜ਼ਿਆਦਾ ਨੀਗਾ। ਤੇ ਇੱਥੋਂ ਇਹਨਾਂ ਦਾ ਮਾਨਸਾ ਤੋਂ ਤਾਂ ਇਹਨਾਂ ਦਾ ਬੰਦਾ ਜਿਹੜਾ ਮੰਤਰੀ ਰਿਹਾ ਵਿਜੇ ਸਿੰਗਲਾ, ਪਰ ਪਹੁੰਚਿਆ ਕੌਣ? ਗੁਰਪ੍ਰੀਤ ਸਿੰਘ ਬਣਾਵਾਲੀ। ਸੋ ਇਸ ਕਰਕੇ
ਜ਼ਰੂਰੀ ਨਹੀਂ ਗਾ ਕਿ ਸਰਕਾਰ ਦੇ ਵਿੱਚ ਸਾਰੇ ਲੋਕ ਮਾੜੇ ਹੀ ਹੋਣ, ਜ਼ਰੂਰੀ ਨਹੀਂ ਗਾ ਕਿ ਸਰਕਾਰ ਦੇ ਵਿੱਚ ਸਾਰੇ ਲੋਕ ਢਿੱਲੇ ਮੱਠੇ ਹੀ ਹੋਣ, ਜ਼ਰੂਰੀ ਨਹੀਂ ਗਾ ਕਿ ਸਰਕਾਰ ਦੇ ਵਿੱਚ ਸਾਰੇ ਲੋਕ ਹੀ ਜਿਹੜੇ ਨੇ ਆਲਸੀ ਹੋਣ, ਕਈ ਲੋਕ ਹੁੰਦੇ ਨੇ। ਔਰ ਤੁਹਾਨੂੰ ਯਾਦ ਹੋਣਾ ਹੈ, ਇਹ ਗੁਰਪ੍ਰੀਤ ਸਿੰਘ ਬਣਾਵਾਲੀ ਉਹੀ ਵਿਧਾਇਕ ਹੈ ਜਿਹੜਾ ਸਿੱਧੂ ਮੂਸੇਵਾਲੇ ਨੂੰ ਜਦੋਂ ਗੋਲੀਆਂ ਵੱਜੀਆਂ ਸੀ ਤੇ ਸਰਕਾਰ ਦਾ ਵਿਰੋਧ ਬਹੁਤ ਹੋ ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਕਾਫੀ ਦਿਨਾਂ ਬਾਅਦ ਉਸ ਪਰਿਵਾਰ ਨੂੰ ਮਿਲੇ ਸਨ। ਗੁਰਪ੍ਰੀਤ ਸਿੰਘ ਬਣਾਵਾਲੀ ਸਭ ਤੋਂ ਪਹਿਲਾਂ ਉਹਦੇ ਨਾਲ ਦੇ ਸਾਥੀਆਂ ਨੂੰ ਮਿਲਿਆ ਸੀ, ਜਿਹੜੇ ਗੁਰਵਿੰਦਰ ਸਿੰਘ, ਇੱਕ ਨੌਜਵਾਨ ਦਾ ਨਾਮ ਮੈਨੂੰ ਯਾਦ ਹੈ, ਹਸਪਤਾਲ ਦੇ ਵਿੱਚ ਜਾ ਕੇ। ਤੇ ਇਹਨੇ ਭਰੋਸਾ ਦਿੱਤਾ ਸੀਗਾ ਕਿ ਅਸੀਂ ਚਲੋ ਜੋ ਵੀ ਹੋ ਗਿਆ, ਹੋਇਆ ਤਾਂ ਮੰਦਭਾਗਾ। ਪਰ ਦੇਖੋ ਇੱਕ ਸਰਕਾਰ ਦੀ ਤਰਫੋਂ, ਇੱਕ ਨੁਮਾਇੰਦੇ ਦੀ ਤਰਫੋਂ ਪਹੁੰਚ ਤਾਂ ਹੋਈ ਨਾ। ਹਾਲਾਂਕਿ ਇਹਦੇ ਤੇ ਦੋਸ਼ ਵੀ ਕਈ ਤਰ੍ਹਾਂ ਦੇ ਲੱਗਦੇ ਰਹੇ, ਪਰ ਇਹ ਐਕਟਿਵ ਆ, ਇਹ ਵਿਧਾਇਕ ਜਿਹੜਾ ਲੋਕਲ ਪੱਧਰ ਤੇ। ਹੁਣ ਜਦੋਂ ਪਿਛਲੇ ਦਿਨੀ ਓਐਸਡੀ ਮੀਡੀਆ ਮਨਜੀਤ ਸਿੰਘ ਸਿੱਧੂ ਆਏ ਸਨ, ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ, ਤਾਂ ਉਦੋਂ ਇਹਨੇ ਹੀ ਮਤਲਬ ਗੁਰਪ੍ਰੀਤ ਬਣਾਵਾਲੀ ਨੇ ਵਿਚਾਲੇ ਰਾਬਤਾ ਬਣਾ ਕੇ ਇਹਨੇ ਗੱਲਬਾਤ ਕੀਤੀ ਤੇ ਫਿਰ ਓਐਸਡੀ ਦੀ ਮੌਜੂਦਗੀ ਦੇ ਨਾਲ ਰਾਹ ਪੱਧਰਾ ਕੀਤਾ। ਨਹੀਂ ਤਾਂ ਇਸੇ ਮਾਮਲੇ ਦੇ ਵਿੱਚ ਇੱਕ ਲੁਕਿਆ ਪਹਿਲੂ ਇਹ ਹੈ ਕਿ ਨਾਨਕ ਸਿੰਘ ਤੇ 2 ਪੁਲਿਸ ਦੇ ਹੋਰ, ਨਰਿੰਦਰ ਭਾਰਗਵ ਤੇ ਇੱਕ ਹੋਰ ਪੁਲਿਸ ਮੁਲਾਜ਼ਮ ਸੀਗਾ ਜਿਹਨੇ ਜੀਰੇ ਵਾਲੀ ਫੈਕਟਰੀ ਵੇਲੇ ਉਹ ਮੋਰਚਾ ਲਵਾਇਆ ਸੀ, ਲਾਠੀਚਾਰਜ ਕੀਤਾ ਸੀਗਾ। ਤਾਂ ਇਹਨਾਂ ਨੇ ਰਾਜਵਿੰਦਰ ਰਾਣਾ, ਜਿਹੜਾ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਕਨਵੀਨਰ ਹੈ, ਇਹਨਾਂ ਨੂੰ ਮੋਹਾਲੀ ਸੱਦ ਲਿਆ। ਇਹ ਕਹਿੰਦਾ ਵੀ ਤੁਸੀਂ ਐਂ ਕਰੋ, ਪਰਵਿੰਦਰ ਸਿੰਘ ਝੋਟੇ ਨੂੰ ਕਹੋ ਵੀ ਉਹ ਜ਼ਮਾਨਤ ਲੈ ਲਵੇ ਆਪਣੇ ਪੱਧਰ ਤੇ। ਉਹ ਕਹਿੰਦਾ ਵੀ ਪਰਮਿੰਦਰ ਝੋਟਾ ਜ਼ਮਾਨਤ ਨਹੀਂ ਲਊਗਾ, ਨਾ ਉਹਨੇ ਅੱਜ ਜ਼ਮਾਨਤ ਦੇ ਲਈ ਪੈਰਵਾਈ ਕਰਨੀ ਹੈ, ਨਾ ਕੱਲ੍ਹ ਕਰਨੀ ਹੈ। ਉਹਦੀ ਇੱਕੋ ਜ਼ਿੱਦ ਹੈ ਵੀ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਜਾਣਾ, ਪੁਲਿਸ ਕੱਢ ਦੇ ਤਾਂ ਕੱਢ ਦੇ। ਉਸ ਤੋਂ ਬਾਅਦ ਹੋਰ ਵੀ ਅਸਿੱਧੇ ਤਰੀਕੇ ਨਾਲ ਵੀ ਇਹਨਾਂ ਨੇ ਪਹੁੰਚ ਕੀਤੀ ਪਰਿਵਾਰ ਤੀਕਰ, ਉਹਨਾਂ ਨੂੰ ਕਿਹਾ ਕਿ ਅਸੀਂ ਫਲਾਹ ਬੰਦੇ ਤੇ ਕੇਸ ਪਾ ਦਿਆਂਗੇ, ਫਲਾਹ ਤੇ ਕੇਸ ਪਾ ਦਿਆਂਗੇ। ਮਤਲਬ ਜਿਹੜੇ ਪੁਲਿਸ ਕੋਲੇ ਰਸਤੇ ਹੁੰਦੇ ਆ, ਉਹਨਾਂ ਤਰੀਕਿਆਂ ਦੇ ਜ਼ਰੀਏ ਬਹੁਤ ਕੋਸ਼ਿਸ਼ ਕੀਤੀ, ਪਰ ਨਹੀਂ ਗੱਲ ਬਣੀ। ਅਖੀਰ ਨੂੰ ਮੁੱਖ ਮੰਤਰੀ ਦੇ ਓਐਸਡੀ ਮੀਡੀਆ ਮਨਜੀਤ ਸਿੰਘ ਸਿੱਧੂ ਨੂੰ ਦਖਲ ਦੇਣਾ ਪਿਆ। ਦਖਲ ਨਹੀਂ ਦੇਣਾ ਪਿਆ, ਉਹਨੂੰ ਭਰੋਸਾ ਦੇਣਾ ਪਿਆ। 2 ਵਿਧਾਇਕਾਂ ਨੂੰ ਗਰੰਟੀ ਚੁੱਕਣੀ ਪਈ, ਪ੍ਰਿੰਸੀਪਲ ਬੁੱਧਰਾਮ ਤੇ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ। ਹੁਣ ਤੁਸੀਂ ਦੇਖੋ ਕਿ ਜੇ ਰਾਜਵਿੰਦਰ ਰਾਣੇ ਹੋਣੀ ਮੁਹਾਲੀ ਜਾ ਕੇ ਨਾਨਕ ਸਿੰਘ ਦੇ ਆਖੇ, ਜਿਹੜਾ ਐਸਐਸਪੀ ਹੈ ਮਾਨਸਾ ਦਾ, ਉਹਦੇ ਆਖੇ ਜ਼ਮਾਨਤ ਲੈ ਲੈਂਦੇ ਤਾਂ ਕੀ ਐਡਾ ਲੋਕ ਰੋਹ ਵੱਧਦਾ? ਲੋਕਾਂ ਨੇ ਆਖਣਾ ਸੀ ਤੁਸੀਂ ਅੰਦਰ ਪਹਿਲਾਂ ਸੰਘਰਸ਼ ਕਰਾ ਲੈਂਦੇ ਹੋ, ਮੁੜ ਕੇ ਅੰਦਰ ਖਾਤੇ ਦਫ਼ਤਰਾਂ ਦੇ ਵਿੱਚ ਬਹਿ ਕੇ ਸਮਝੌਤੇ ਕਰ ਲੈਂਦੇ ਹੋ। ਪਰ ਉਹਨਾਂ ਨੇ, ਉਹਨਾਂ ਦੀ ਸਿਆਣਪ ਸਮਝੋ, ਉਹਨਾਂ ਦੀ ਇਹ ਬੁੱਧੀਮਾਨੀ ਸਮਝੋ ਕਿ ਉਹਨਾਂ ਨੇ 3 ਪੁਲਿਸ ਅਫਸਰਾਂ ਦੇ ਦਬਕਿਆਂ ਨੂੰ ਝੱਲਿਆ ਤੇ ਉਹਨਾਂ ਨੂੰ ਕਿਹਾ ਕਿ ਸਿੱਧਾ ਕੋਰਾ ਚਿੱਟਾ ਜਵਾਬ ਪੰਜਾਬੀ ਦੇ ਵਿੱਚ ਦਿੱਤਾ ਕਿ ਅਸੀਂ ਉਹ ਪਰਵਿੰਦਰ ਝੋਟਾ ਜ਼ਮਾਨਤ ਨਹੀਂ ਕਰਾਉਂਦਾ, ਨਾ ਅੱਜ ਕਰਾਵੇ ਨਾ ਕੱਲ੍ਹ ਕਰਾਵੇ। ਪਰਚਾ ਜੇ ਕੋਈ ਤੁਹਾਡੇ ਕੋਲੇ ਹੋਰ ਹੈਗਾ ਬੰਦਾ ਤਾਂ ਉਹਦੇ ਤੋਂ ਪਵਾ ਲਓ, ਜੋ ਮਰਜ਼ੀ ਕਰ ਲਓ। ਹੁਣ ਜਦੋਂ ਓਐਸਡੀ ਮਨਜੀਤ ਸਿੰਘ ਸਿੱਧੂ ਆਏ, ਗੱਲਬਾਤ ਹੋਈ, ਪ੍ਰਿੰਸੀਪਲ ਬੁੱਧਰਾਮ ਸੀ, ਗੁਰਪ੍ਰੀਤ ਸਿੰਘ ਬਣਾਵਾਲੀ ਸੀਗੇ, ਦੋਨੇ ਵਿਧਾਇਕ ਨੇ। ਫਿਰ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਅਦਾਲਤੀ ਕਾਰਵਾਈਆਂ ਉਹਨੂੰ ਜਿਹੜੇ ਬਿਆਨ ਆ, ਦਰਖਾਸਤਾਂ ਵਾਪਸ ਲੈਣ ਵਾਲੀਆਂ, ਉਹਨਾਂ ਦੇ ਬਿਆਨ ਦਰਜ ਕਰਾਵਾਂਗੇ। ਪੁਲਿਸ ਨੇ ਆਪਣੇ ਕੋਲੇ ਖੜ ਕੇ ਕਰਾਏ। ਫਿਰ ਜਦੋਂ ਬਿਆਨ ਕਲਮਬੰਦ ਹੋਏ ਤਾਂ ਅਦਾਲਤ ਨੇ ਪਰਵਿੰਦਰ ਝੋਟੇ ਦੀ ਰਿਹਾਈ ਦੇ ਹੁਕਮ ਦਿੱਤੇ। ਪਰਚਾ ਇੱਕ ਪਹਿਲਾਂ ਜਿਹੜੀ ਬੀਬੀ ਨੇ ਪਵਾਇਆ ਸੀ ਇੱਕ, ਉਹ ਤਾਂ ਵਾਪਸੀ ਲੈ ਗਈ ਆਪਣੀ ਦਰਖਾਸਤ, ਉਹ ਤਾਂ ਰੱਦ ਹੀ ਹੋ ਗਿਆ ਇੱਕ ਤਰੀਕੇ ਨਾਲ। ਤਾਂ ਹੁਣ ਇਹ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ। ਪਰ ਦੂਜੇ ਪਾਸੇ ਜੋਗਿੰਦਰ ਸਿੰਘ ਗੁਰਾਹਾਂ ਦੀ ਜਥੇਬੰਦੀ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਜਿੰਨੇ ਵੀ ਮੰਤਰੀ ਨੇ, ਜਿੰਨੇ ਵੀ ਵਿਧਾਇਕ ਨੇ, ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਲਾਵਾਂਗੇ। ਯਾਨੀ ਕਿ ਪਰਵਿੰਦਰ ਝੋਟੇ ਦੀ ਰਿਹਾਈ ਤੋਂ ਬਾਅਦ ਇਹ ਜੰਗ ਖਤਮ ਨਹੀਂ ਹੋਣੀ, ਇਹ ਜੰਗ ਸਗੋਂ ਹੋਰ ਤੇਜ਼ ਤਰੀਕੇ ਦੇ ਨਾਲ, ਹੋਰ ਕਾਰਗਰ ਤਰੀਕੇ ਦੇ ਨਾਲ ਹੁਣ ਪਿੰਡਾਂ ਦੇ ਪਿੰਡ ਉੱਠ ਖੜੇ ਨੇ ਤੇ ਉਹ ਇਸ ਜੰਗ ਨੂੰ ਲੜਨਗੇ। ਉਧਰ ਦੂਜੇ ਪਾਸੇ ਰੁਖ ਕਰੀਏ ਰਾਮਪੁਰਾ ਫੂਲ ਦਾ, ਪਿੰਡ ਸਧਾਣਾ ਦੇ ਵਿੱਚ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦੀ ਹੱਤਿਆ ਦੇ ਖਿਲਾਫ ਵੱਖ-ਵੱਖ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ, ਕਿਸਾਨ ਜਥੇਬੰਦੀਆਂ ਅਤੇ ਪਿੰਡ ਸਧਾਣਾ ਦੇ ਵਾਸੀਆਂ ਨੇ ਰਾਮਪੁਰਾ ਦੇ ਵਿੱਚ ਬਠਿੰਡਾ ਚੰਡੀਗੜ੍ਹ ਮਾਰਗ ਤੇ ਧਰਨਾ ਦਿੱਤਾ। ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਸਧਾਣਾ ਦੇ ਵਿੱਚ ਨਸ਼ਾ ਵਿਰੋਧੀ ਕਮੇਟੀ ਬਣਾ ਕੇ ਪਿੰਡ ਦੇ ਵਿੱਚ ਦਾਖਲ ਹੋਣ ਵਾਲੇ ਨਸ਼ਾ ਤਸਕਰਾਂ ਨੂੰ ਰੋਕਣ ਦੇ ਲਈ ਦਿਨ ਰਾਤ ਪਹਿਰੇਦਾਰੀ ਕੀਤੀ ਜਾ ਰਹੀ ਸੀ। ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਸ਼ਨੀਵਾਰ ਦੀ ਗੱਲ ਹੈ ਜਦੋਂ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਨੇ ਪਹਿਰਾ ਲਾਇਆ ਹੋਇਆ ਸੀ। ਇਸੇ ਦੌਰਾਨ ਕਮੇਟੀ ਮੈਂਬਰਾਂ ਨੇ ਮੋਟਰਸਾਈਕਲ ਸਵਾਰ ਦੋ ਨਸ਼ਾ ਤਸਕਰਾਂ ਨੂੰ ਰੋਕਿਆ, ਪਰ ਉਹਨਾਂ ਦੀ ਗੱਲ ਅਣਸੁਣੀ ਕਰਕੇ ਉਹ ਅੱਗੇ ਨਿਕਲ ਗਏ। ਇਸੇ ਗੱਲ ਦੀ ਜਾਣਕਾਰੀ ਅਗਲੇ ਪਹਿਰੇ ਤੇ ਖੜਾ ਸੀ ਜਸਵੀਰ ਸਿੰਘ, ਉਹਨੂੰ ਦਿੱਤੀ ਗਈ। ਇਸ ਤੋਂ ਬਾਅਦ ਜਸਵੀਰ ਸਿੰਘ ਤੇ ਉਹਦੇ ਸਾਥੀਆਂ ਨੇ ਨਸ਼ਾ ਤਸਕਰਾਂ ਨੂੰ ਰੋਕਣ ਦਾ ਯਤਨ ਕੀਤਾ, ਪਰ ਤਸਕਰਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ, ਜਿਸ ਕਰਕੇ ਜਸਵੀਰ ਸਿੰਘ ਦੀ ਮੌਤ ਹੋ ਗਈ। ਲੱਖਾ ਸਧਾਣਾ ਨੇ ਦੋਸ਼ ਲਾਇਆ ਕਿ ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਬਣੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਸ਼ਰੇਆਮ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਵਾਅਦੇ ਦੇ ਨਾਲ ਬਣੀ ਆਪ ਸਰਕਾਰ ਆਪਣੇ ਹੀ ਵਾਅਦਿਆਂ ਤੇ ਪੂਰੀ ਨਹੀਂ ਉਤਰੀ।
ਉਧਰ ਡੀਐਸਪੀ ਫੂਲ ਮੋਹਿਤ ਅਗਰਵਾਲ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਧਰਨਾਕਾਰੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਛੇਤੀ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ। ਸੋ ਪੁਲਿਸ ਜਿਹੜੀ ਆ ਉਹ ਆਪਣੇ ਪੱਧਰ ਤੇ ਆਪਣੀ ਜਿਹੜੀ ਲਿਪਾ ਪੋਚੀ ਜਿਵੇਂ ਕਰਦੀ ਹੈ, ਹਰ ਇੱਕ ਧਰਨੇ ਤੋਂ ਬਾਅਦ ਪੁਲਿਸ ਦਾ ਇੱਕ ਮਿਲਿਆ ਜੁਲਿਆ ਜਿਹਾ ਬਿਆਨ ਹੁੰਦਾ ਹੈ ਕਿ ਅਸੀਂ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਧਰਨਾ ਚੁਕਵਾ ਦੇਵਾਂਗੇ। ਤਾਂ ਹੁਣ ਨਸ਼ੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਚੌ ਪਾਸਿਆਂ ਤੋਂ ਜਿਹੜੀ ਆ ਘੇਰਾਬੰਦੀ ਹੋ ਰਹੀ ਹੈ। ਉਮੀਦ ਹੈ ਕਿ ਲੋਕ ਇਸ ਮਾਮਲੇ ਦੇ ਵਿੱਚ ਉੱਠ ਖੜਨਗੇ ਤੇ ਪੰਜਾਬ ਨੂੰ ਇਸ ਵੱਡੀ ਜਿਹੜੀ ਬਿਮਾਰੀ ਹੈ, ਅਲਾਮਤ ਹੈ, ਇਹਦੇ ਤੋਂ ਨਿਜਾਤ ਮਿਲੂਗਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ, ਜਿੱਥੇ ਅੱਜ ਗੱਲਬਾਤ ਕੀਤੀ ਜਾਊਗੀ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਉੱਥੇ ਹੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਇੰਸ਼ੋਰੈਂਸ ਦੇ ਬਾਬਤ ਕੁਝ ਖਾਸ ਤੇ ਕੁਝ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਵਿੱਚ ਇੰਸ਼ੋਰੈਂਸ ਬਾਰੇ ਜਾਣਕਾਰੀਆਂ ਦੇ ਲੈਣ ਦੇ ਲਈ ਤੁਸੀਂ ਜੁੜ ਸਕਦੇ ਹੋ। 408 272 5200 ਸਟੂਡੀਓ ਦਾ ਨੰਬਰ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ।